ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਨਵੰਬਰ 2018 6 ਮੱਘਰ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਦਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਵੀਕਐਂਡ ਬਾਰੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੀਕਐਂਡ ਤੇ ਕੀ ਕੀਤਾ ਔਰ ਕਿੱਥੇ ਗੁਜ਼ਾਰਿਆ? ਜੀ ਦੇਖੋ, ਜਿਹੜਾ ਬਹੁਤ ਅਹਿਮ ਇਸ਼ੂ ਅਸੀਂ ਅੱਜ ਵਿਚਾਰ ਚਰਚਾ ਦੇ ਅਧੀਨ ਲਿਆਂਦਾ ਹੈ ਜੀ, ਔਰ ਇਹ ਕੁੱਲ ਦੁਨੀਆ ਭਰ ਦੇ ਸਿੱਖ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਫਿਕਰ ਦਾ ਕਾਰਨ ਹੈ। ਬਿਲਕੁਲ। ਉਹ ਅੰਮ੍ਰਿਤਸਰ ਦੇ ਨੇੜੇ ਪਿੰਡ ਅਦਲੀਵਾਲਾ ਦੇ ਵਿੱਚ ਨਿਰੰਕਾਰੀ ਭਵਨ ਦੇ ਉੱਤੇ ਹੋਇਆ ਗ੍ਰਨੇਡ ਹਮਲਾ, ਔਰ ਉਸ ਆੜ ਦੇ ਵਿੱਚ ਕਿਵੇਂ ਸਮੁੱਚੀ ਸਿੱਖ ਕੌਮ ਨੂੰ ਇਹਨਾਂ ਦਾ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਈਵਨ ਸੋਸ਼ਲ ਮੀਡੀਆ ਤੇ ਇਹਨਾਂ ਦੇ ਤਨਖਾਹੀਏ ਜਿਹੜੇ ਆਈਟੀ ਸੈੱਲ ਦੇ ਨੇ, ਉਹਨਾਂ ਨੇ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ ਜੀ, ਔਰ ਕਿਵੇਂ ਇਹ ਉਸ ਸਾਰੇ ਪੈਟਰਨ ਦੀ ਲਗਾਤਾਰਤਾ ਹੈ ਜਿਹੜੀ ਕਿ ਅਜੀਤ ਡੋਵਲ ਜਿਹੜਾ ਇਸ ਵੇਲੇ ਸਾਰੀਆਂ ਹੀ ਏਜੰਸੀਆਂ ਨੂੰ ਹੈਡ ਕਰਦਾ ਹੈ, ਉਸ ਦੀ ਡਾਇਰੈਕਸ਼ਨ ਦੇ ਥੱਲੇ ਫੌਜੀ ਮੁਖੀ ਰਾਵਤ ਦਾ ਬਿਆਨ, ਔਰ ਜਿਸ ਤੋਂ ਬਾਅਦ ਲਗਾਤਾਰਤਾ ਨਾਲ ਉਹ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਬਾਰੇ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ 2 ਜਿਹੜਾ ਹੈ ਉਸ ਦੀਆਂ ਤਿਆਰੀਆਂ ਨੇ। ਉਸ ਦੇ ਉੱਤੇ ਅਸੀਂ ਵੇਰਵੇ ਦੇ ਨਾਲ ਡਿਫਰੈਂਟ ਐਸਪੈਕਟਸ ਉਸ ਦੇ ਵਿਚਾਰਾਂਗੇ ਜੀ। ਪਰ ਸ਼ੁਰੂਆਤ ਅਸੀਂ ਆਪਣੇ ਵੀਕਐਂਡ ਨਾਲ ਹੀ ਕਰਦੇ। ਵੀਕਐਂਡ ਕਾਫੀ ਬਿਜ਼ੀ ਸੀ, ਤੁਹਾਡੇ ਲਈ ਵੀ ਬਿਜ਼ੀ ਸੀ ਜੀ। ਅਸੀਂ ਵਾਸ਼ਿੰਗਟਨ ਦੇ ਵਿੱਚ ਜਿਹੜੇ 3 ਸਮਾਗਮ ਵੀਕਐਂਡ ਤੇ, ਇੱਕ ਸੈਟਰਡੇ ਔਰ 2 ਸੰਡੇ, ਉਸ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਸਾਡੇ ਤੁਸੀਂ ਔਰ ਇਸ਼ਪ੍ਰੀਤ ਸਿੰਘ ਉਹਨਾਂ ਦੀ ਟੀਮ ਨੇ ਨਿਊਯਾਰਕ 'ਚ ਜਿਹੜਾ ਬੜਾ ਅਹਿਮ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜੇ ਕਿ ਆਉਂਦੇ ਫਰਾਈਡੇ ਨੂੰ ਹੈ ਔਰ ਸੈਲੀਬ੍ਰੇਸ਼ਨਸ ਤਾਂ ਸਾਰੇ ਪਾਸੇ ਚੱਲ ਰਹੀਆਂ, ਔਰ ਜਿਵੇਂ ਅਸੀਂ ਇਹ ਵੀ ਦਰਸ਼ਕਾਂ ਨੂੰ ਦੱਸਣ 'ਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਪਾਕਿਸਤਾਨ ਦੇ ਇੱਕ ਵੱਡੇ ਚੈਨਲ ਦੇ ਨਾਲ ਗੱਲਬਾਤ ਤੁਰ ਰਹੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ 3 ਦਿਨ ਦਾ ਜਿਹੜਾ ਸਮਾਗਮ ਨਨਕਾਣਾ ਸਾਹਿਬ ਵਿਖੇ ਜਨਮ ਸਥਾਨ ਵਿਖੇ ਹੋਏਗਾ ਉਸ ਨੂੰ ਲਾਈਵ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰ ਸਕੀਏ ਜੀ। ਔਰ ਇਸੇ ਕੰਟੈਕਸਟ ਦੇ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ, ਜਿਨ੍ਹਾਂ ਵੱਲੋਂ ਪਿਛਲੇ ਕਈ ਵਰਿਆਂ ਤੋਂ ਸ਼ਾਇਦ 13 ਸਾਲ ਹੋ ਗਏ, 18 ਸਾਲ ਤੋਂ ਜੀ, ਉਹ ਲਗਾਤਾਰਤਾ ਨਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕਰਦੇ ਨੇ ਔਰ ਇਹ ਸੱਚਮੁੱਚ ਹੀ ਨਗਰ ਕੀਰਤਨ ਦਾ ਰੂਪ ਹੁੰਦਾ ਹੈ। ਜਦੋਂ ਅਸੀਂ ਸਿੱਖ ਡੇ ਪੈਰੇਡ ਦੀ ਗੱਲ ਕਰਦੇ ਹਾਂ ਜਿਹੜੀ ਕਿ ਨਿਊਯਾਰਕ 'ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੁੰਦੀ ਹੈ, ਉਸ ਦੀ ਇੱਕ ਆਪਣੀ ਸ਼ਾਨ ਹੈ, ਪਰ ਇਸ ਦੇ ਵਿੱਚ ਤੁਸੀਂ ਸਿੱਖ ਸੰਗਤ ਦੀ ਸ਼ਰਧਾ, ਪਿਆਰ ਔਰ ਗੁਰੂ ਪ੍ਰਤੀ ਸਮਰਪਿਤ ਭਾਵਨਾ ਇਸ ਨੂੰ ਦੇਖ ਸਕਦੇ ਹੋ। ਸੋ ਮੌਸਮ ਵੀ ਬਹੁਤ ਵਧੀਆ ਸੀ ਔਰ ਇਸ ਨੂੰ ਤੁਸੀਂ ਕਵਰ ਕੀਤਾ ਸਾਰੀ ਟੀਮ ਨੇ। ਉਹ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਉਸ ਨੂੰ ਸ਼ੇਅਰ ਕਰਾਂਗੇ ਸਾਰੇ ਉਸ ਨਗਰ ਕੀਰਤਨ ਦੇ ਪੂਰੇ ਜਲਾਓ ਔਰ ਜਲਾਲ ਨੂੰ ਜੀ। ਔਰ ਵਾਸ਼ਿੰਗਟਨ ਡੀਸੀ 'ਚ ਸਾਡੇ ਲਈ ਚੱਠਾ ਪਰਿਵਾਰ ਜਿਹੜਾ ਇਸ ਵੇਲੇ ਇੱਕ ਵੱਡੇ ਰੁੱਖ ਵਾਂਗ, ਔਰ ਇਹਨਾਂ ਦੇ ਬਜ਼ੁਰਗ ਜਿਹੜੇ ਕਿ 93 ਸਾਲ ਦੀ ਉਮਰ ਦੇ ਨੇ ਜੀ, ਔਰ ਹਮੇਸ਼ਾ ਹੀ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਕੁਝ ਪਰਿਵਾਰਾਂ ਦਾ ਜਿਹੜਾ ਕੌਮ ਪ੍ਰਤੀ ਸਮਰਪਿਤ ਭਾਵਨਾ ਵੀ ਹੈ ਔਰ ਅਸੀਂ ਨਿੱਜੀ ਤੌਰ ਤੇ ਜਦੋਂ ਆਪਣੇ ਨਾਲ ਸਾਰੇ ਪਿਛਲੇ 25-30 ਵਰਿਆਂ 'ਚ ਦੇਖਦੇ ਹਾਂ, ਸੋ ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਮੈਂ ਦੇਣਾ ਨਹੀਂ ਦੇ ਸਕਦਾ ਜੀ, ਪਰ ਅਲਟੀਮੇਟਲੀ ਜਿਹੜਾ ਰਿਸ਼ਤਾ ਹੈ ਉਹ ਤਾਂ ਕੌਮ ਦਾ, ਪੰਥ ਦਾ, ਸਿੱਖੀ ਦਾ ਔਰ ਗੁਰਸਿੱਖਾਂ ਇੱਕੋ ਪਿਆਰ, ਹਰ ਮਿੱਤਾਂ ਪੁੱਤਾਂ ਭਾਈਆਂ। ਮੈਂ ਬਹੁਤ ਵਾਰ ਦੇਖਦਾ ਕਿ ਇਹ ਇਸ ਕਿਸਮ ਦੇ ਇੱਕ ਪਿਆਰ ਦਾ ਰਿਸ਼ਤਾ ਹੈ ਜਿਹੜਾ ਸਭ ਤੋਂ ਜਿਹੜੀ ਹੈ ਉਸ ਦੀ ਪੀढ़ी ਗੰਢ ਹੈ
ਔਰ ਇਸੇ ਪਰਿਵਾਰ ਦੇ ਹੀ ਵੀਰ ਜਤਿੰਦਰ ਸਿੰਘ, ਜਿਹੜੇ ਕਿ ਬੱਬੂ ਕਰਕੇ ਅਸੀਂ ਉਹਨਾਂ ਨੂੰ ਸਾਰੇ ਨਿਕਨੇਮ ਹੈ, ਜੀ ਉਹ ਇੱਕ ਸੇਵਾਦਾਰ ਕਪਲ ਹੈ। ਉਹਨਾਂ ਦੀ ਸਿੰਘਣੀ ਸਾਹਿਬਾਂ ਹਰਪਾਲ ਕੌਰ, ਔਰ ਕਿਤੇ ਵੀ ਲੰਗਰ ਹੁੰਦਾ ਜਾਂ ਦੂਜਾ, ਇਹ ਦੋਵੇਂ ਜੀ ਲੰਗਰ ਦੇ ਵਿੱਚ ਹੀ ਸੇਵਾ, ਭਾਂਡਿਆਂ ਦੇ ਸਾਫ਼ ਕਰਨ ਤੋਂ ਲੈ ਕੇ ਜਿਹੜਾ ਕੁੱਕ ਕਰਨ ਤੱਕ, ਔਰ ਦੂਸਰੇ ਉਹਨਾਂ ਨੇ So ਆਪਣਾ nice. ਜਿਹੜਾ ਨਵਾਂ ਗ੍ਰਹਿ ਲਿਆ, ਔਰ ਉਸ 'ਚ ਉਹਨਾਂ ਨੇ ਅਖੰਡ ਪਾਠ ਸਾਹਿਬ ਦਾ ਜਿਹੜਾ ਹੈ ਉਹ ਰੱਖਿਆ ਸੀ ਪਾਠ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ। ਔਰ ਉਹਨਾਂ ਦੀ ਚਾਹਨਾ ਸੀ, ਉਹ ਡੇਟ ਦੇਖਦੇ ਸੀ ਕਿ ਜਦੋਂ ਸਾਡੀ ਅਵੇਲੇਬਿਲਟੀ ਹੋਏ ਉਦੋਂ ਹੀ, ਹਾਲਾਂਕਿ ਅਸੀਂ ਅਕਤੂਬਰ ਤੋਂ ਹੀ ਉਹਨਾਂ ਨੂੰ ਲਾਰੇ ਲਾ ਰਹੇ ਸੀ, ਜੀ ਪਰ ਇਵੈਂਚੁਅਲੀ ਕਿਉਂਕਿ ਅਸੀਂ ਐਤਵਾਰ ਜਿਹੜਾ ਕਿ ਉਸ ਦਿਨ 2 ਸਮਾਗਮ, ਇੱਕ ਗੁਰਦੁਆਰਾ ਸਾਹਿਬ ਮੈਨੇਸਸ ਜਿਹੜਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ, ਜੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਸੈਚਰਡੇ ਦਾ ਦੀਵਾਨ ਸੁਜ਼ਾਰ ਹੈ ਕਿ ਵੀਰ ਜਤਿੰਦਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਹੀ ਹੋਇਆ, ਉਸ ਨੂੰ ਵੀ ਸਾਡੀ ਟੀਮ ਨੇ ਰਿਕਾਰਡ ਕੀਤਾ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਹ ਸ਼ੇਅਰ ਵੀ ਕਰਾਂਗੇ। ਔਰ ਐਤਵਾਰ ਦਾ ਮੁੱਖ ਦੀਵਾਨ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੀ, ਜਿਸ ਦੇ ਵਿੱਚ ਕੁਦਰਤੀ ਜਿਹੜਾ ਰੇਡੀਓ ਪੰਜਾਬ ਜਿਹੜਾ ਹੈ ਉੱਥੋਂ ਬਠਿੰਡਾ ਤੋਂ ਰਨ ਕਰਦੇ ਨੇ ਸਵਰਨ ਸਿੰਘ ਦਾਨੇਵਾਲੀਆ, ਉਹਨਾਂ ਨੇ ਵੀ ਪਾਰਟਿਸਿਪੇਸ਼ਨ ਕੀਤੀ ਔਰ ਸਾਨੂੰ ਵੀ ਪ੍ਰਬੰਧਕਾਂ ਨੇ ਹਮੇਸ਼ਾ ਦੀ ਵਾਂਗ ਮਾਣ ਦਿੱਤਾ। ਉਹ ਵੀ 2-2.5 ਘੰਟੇ ਦਾ ਸਮਾਗਮ ਔਰ ਸਾਊਂਡ ਬਾਈਟਸ ਨੇ। ਔਰ ਉਸ ਤੋਂ ਬਾਅਦ TV 84 ਔਰ ਖਾਲਿਸਤਾਨ ਅਫੇਅਰ ਸੈਂਟਰ ਦੇ ਦੀ ਹਮਾਇਤ ਦੇ ਵਿੱਚ ਜਿਵੇਂ ਸਾਲਾਨਾ ਇੱਕ ਅੱਧਾ ਸਮਾਗਮ ਉੱਥੇ ਹੁੰਦਾ, ਉਹ ਸਾਡੇ ਲੋਕਲ ਵੀਰ ਭਾਈ ਨਰਿੰਦਰ ਸਿੰਘ, ਵੀਰ ਬਲਵਿੰਦਰ ਸਿੰਘ ਚੱਠਾ ਔਰ ਇਹਨਾਂ ਦੀ ਸਾਰੀ ਟੀਮ ਨੇ ਉਸ ਨੂੰ ਆਰਗੇਨਾਈਜ਼ ਕੀਤਾ, ਜਿਹਦੇ ਵਿੱਚ ਸਾਨੂੰ ਇਸ ਵਾਰ ਇਸ ਗੱਲ ਦਾ ਫਖਰ ਹੈ ਕਿ ਅਸੀਂ ਯੰਗਸਟਰਸ ਦੀ ਜਿਹੜੀ ਹੈ ਉਹ ਪਾਰਟਿਸਿਪੇਸ਼ਨ ਵੀ ਕਰਵਾਈ। ਵੀਰ ਪਵਨਦੀਪ ਸਿੰਘ ਔਰ ਖਾਸ ਤੌਰ ਤੇ ਡਾਕਟਰ ਰਵਿੰਦਰ ਪਾਲ ਸਿੰਘ ਔਰ ਈਵਨ ਯੰਗਸਟਰਸ ਚੋਂ ਸੁਰਿੰਦਰ ਸਿੰਘ, ਜਿਹੜੇ ਗੁਰਦੁਆਰਾ ਸਾਹਿਬ 123 ਦੇ ਵਿੱਚ ਬੱਚਿਆਂ ਦੇ ਨਾਲ ਹੀ, ਯੰਗਸਟਰਸ ਨਾਲ ਹੀ ਕੰਮ ਕਰਦੇ ਨੇ, ਉਹਨਾਂ ਦੀ ਪਾਰਟਿਸਿਪੇਸ਼ਨ ਸੀ। ਔਰ ਇਸ ਫੰਕਸ਼ਨ 'ਚ ਸ਼ਾਮਲ ਹੋਣ ਦੇ ਲਈ ਡਿਟਰੋਇਟ ਤੋਂ ਵੀਰ ਦਲਜੀਤ ਸਿੰਘ, ਜਿਹੜੇ ਕਿ ਇੰਜੀਨੀਅਰ ਨੇ ਔਰ ਸਾਡੇ ਪੁਰਾਣੇ ਸਹਿਯੋਗੀ ਨੇ, ਉਹ ਵੀ ਆਏ ਹੋਏ ਸੀ। ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਆਏ ਹੋਏ ਸਨ, ਔਰ ਲੋਕਲ ਸਾਡੇ ਤਿੰਨੋਂ ਹੀ ਪ੍ਰਮੁੱਖ ਜਥੇ ਭਾਈ ਰਵਿੰਦਰ ਸਿੰਘ ਔਰ ਭਾਈ ਗੁਰਦਰਸ਼ਨ ਸਿੰਘ, ਭਾਈ ਸਵਿੰਦਰ ਸਿੰਘ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ ਇਹ ਧਾਰਮਿਕ ਜਿਹੜੀ ਰੋਹ ਰੀਤ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਾਡੇ ਗ੍ਰੰਥੀ ਸਿੰਘ, ਰਾਗੀ ਸਿੰਘ, ਇਹਨਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ, ਉਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਇੱਕ ਪਿਆਰ ਵੀ ਮਿਲਦਾ ਹੈ, ਚੰਗਾ ਵੀ ਲੱਗਦਾ ਹੈ। ਔਰ ਹਰ ਇੱਕ ਨੇ TV 84 ਦੇ ਐਫਰਟ ਨੂੰ ਜਿਹੜਾ ਹੈ ਉਹ ਸਰਾਹਿਆ, ਔਰ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗਾ 2-2.5 ਘੰਟੇ ਚੱਲਿਆ ਪ੍ਰੋਗਰਾਮ ਹੈ, ਜਿਸ ਨੂੰ ਕੈਮਰਾ ਬੰਦ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਉਸ ਨੂੰ ਅਸੀਂ ਟੈਲੀਕਾਸਟ ਕਰਾਂਗੇ। ਔਰ ਇਸੇ ਦੌਰਾਨ ਵੀਕਐਂਡ ਨੂੰ ਜਿਹੜਾ ਯੂਬਾ ਸਿਟੀ ਦਾ ਪ੍ਰੋਗਰਾਮ ਪ੍ਰੀਵੀਅਸ ਨਾਈਟ, ਜਿਹੜੀ ਕਿ ਪੋਲੀਟੀਕਲ ਫੋਕਸ ਸਪੀਚਸ ਹੁੰਦੀਆਂ ਨੇ, ਔਰ ਫਿਰ ਨਗਰ ਕੀਰਤਨ ਦਾ, ਜਿਸ ਨੂੰ ਕਿ ਪੂਰਾ ਐਡਿਟ ਕਰਕੇ ਚਲਾਇਆ ਗਿਆ, ਉਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਸੋ ਅਸੀਂ ਹੁਣ ਤੁਹਾਡੇ ਕਹਿਣ ਮੁਤਾਬਕ ਸਾਰਾ ਸਸਪੈਂਸ ਨਹੀਂ ਖਤਮ ਕਰਦੇ, ਹਾਲਾਂਕਿ ਕਰ ਵੀ ਦਿੰਦੇ ਅਸੀਂ। ਔਰ ਜਿਵੇਂ ਉਸ ਫਾਈਨਲ ਫੰਕਸ਼ਨ 'ਚ ਵੀ ਮੈਂ ਕਿਹਾ ਜੀ ਵਕਤ ਬਹੁਤ ਲੇਟ ਹੋ ਗਿਆ, ਪਰ ਮੈਂ ਜ਼ਿਆਦਾ ਵਕਤ ਨਹੀਂ ਲਵਾਂਗਾ। ਪਰ ਮੈਨੂੰ ਅੱਜ ਆਉਂਦਿਆਂ ਯੰਗਸਟਰ ਜਿਹੜੇ ਹੈ ਆਪਣੇ ਕਰਨਦੀਪ ਸਿੰਘ, ਉਹ ਕਹਿ ਰਹੇ ਸੀ ਕਿ ਜੀ ਵੈਸੇ 45 ਮਿੰਟ ਤੁਸੀਂ ਬੋਲੇ। ਮੈਂ ਕਿਹਾ ਸਿਰਫ 45 ਮਿੰਟ। ਸੋ ਮੈਂ ਕਰਦੇ ਕਰਦੇ ਸਸਪੈਂਸ ਖਤਮ ਵੀ ਕਰ ਦਿੰਦਾ, ਪਰ ਫਿਰ ਵੀ ਲਾਈਟਰ ਸਾਈਡ ਤੇ ਅਜੇ ਬਹੁਤ ਕੁਝ ਹੈ, ਬਹੁਤ ਕੁਝ ਬਾਕੀ ਹੈ ਦੇਖਣ ਵਾਸਤੇ। ਇੱਕ ਵੀ ਸਦੀ ਵੀ ਨਹੀਂ ਦੱਸਿਆ ਜੀ ਡਾਕਟਰ ਸਾਹਿਬ। ਆਪਾਂ ਗੱਲਬਾਤ ਕਰਦੇ ਇਸ ਬਾਰੇ। ਦੇਖੋ, ਗੱਲ ਦੁਸ਼ਮਨ ਬਾਤ ਕਰੇ ਅਨਹੋਣੀ, ਇਹ ਭਾਵੇਂ ਫਰੇਜ਼ ਤਾਂ ਲੋਕਾਂ ਚੋਂ ਆਇਆ, ਪਰ ਬਹੁਤ ਵਾਰੀ ਸਾਨੂੰ ਕੋਟ ਕਰਕੇ ਕਿਹਾ ਜਾਂਦਾ ਹੈ। ਔਰ ਮੈਂ ਇੱਕ ਭੁੱਲ ਗਿਆ, ਸੈਲਡੈਫ ਲਈ ਕੰਮ ਕਰਨ ਵਾਲੇ ਵੀਰ ਸਤਨਾਮ ਸਿੰਘ, ਉਹਨਾਂ ਨੇ ਜਦੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਔਰ ਜਿਵੇਂ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਵੀ ਨਾਂ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ, ਤੇ ਉਹ ਜਿਹੜੀ ਬਹੁਤ ਵਾਰੀ ਮੈਂ ਦੇਖਦਾ ਕਿ ਚਲੋ ਤਾਰੀਫ ਕਰਨ ਵਾਲੇ ਵੀ ਹੁੰਦੇ ਨੇ, ਪਰ ਜਿਹੜੇ ਇੱਕ ਇਨੋਸੈਂਟ ਪਿਓਰ ਹਾਰਟ ਚੋਂ ਕੁਝ ਨਿਕਲਦਾ ਹੈ, ਉਹਨਾਂ ਨੇ ਸੰਗਤ ਦੇ ਵਿੱਚ ਕਿਹਾ ਕਿ ਵੀ ਮੈਂ 1994-95 ਤੋਂ ਸਾਡੀਆਂ ਉਹ ਸਪੀਚਸ ਸੁਣਦੇ ਰਹੇ, ਔਰ ਮੈਂ ਹਮੇਸ਼ਾ ਹੀ ਮੇਰੇ ਲਈ ਜਿਹੜਾ ਉਹ ਬੜਾ ਇੱਕ ਲਰਨਿੰਗ ਸੀ। ਕਹਿਣ ਲੱਗੇ ਵੀ ਮੈਂ
ਜੈਕਸਨ ਸਿਟੀ ਮਿਸਿਸਿਪੀ ਗਿਆ, ਹੁਣ ਉਹ ਸੈਲਡੈਫ ਲਈ ਕੰਮ ਕਰਦੇ ਨੇ ਜੀ, ਜਿਹੜਾ ਕਿ ਕਮਿਊਨਿਟੀ ਦੇ ਵਿੱਚ ਵੀ ਹੈ ਔਰ ਅਵੇਅਰਨੈਸ ਵੀ ਹੈ ਇਹਨਾਂ ਦੀਆਂ ਮੇਨ ਜਿਹੜਾ ਲਾਅ ਐਨਫੋਰਸਮੈਂਟ ਵਾਲਿਆਂ ਨਾਲ ਵੀ ਨੇ। ਤੇ ਕਹਿੰਦੇ ਵੀ ਮੈਂ ਜਿੱਥੇ ਰੁਕਿਆ 2 ਦਿਨ ਉਹਨਾਂ ਨਾਲ ਜਿਹੜੇ ਮੇਰੇ ਮਿਜ਼ਬਾਨ ਸਨ, ਜਦੋਂ 에ਅਰਪੋਰਟ ਤੇ ਮੈਨੂੰ ਛੱਡਣ ਆ ਰਹੇ ਸੀ ਤਾਂ ਉਹਨਾਂ ਨੇ ਤਾਰੀਫ 'ਚ ਕਿਹਾ ਵੀ ਤੁਸੀਂ ਤਾਂ ਡਾਕਟਰ ਅਮਰਜੀਤ ਸਿੰਘ ਵਾਂਗ ਗੱਲ ਕਰਦੇ ਹੋ ਜੀ। ਸੋ ਕਹਿਣ ਲੱਗੇ ਵੀ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਦੂਸਰਾ, ਜਦੋਂ ਉਹਨਾਂ ਨੇ ਬੜੀ ਇਨੋਸੈਂਟਲੀ ਇਹ ਕੋਟ ਕੀਤਾ ਤਾਂ ਮੈਨੂੰ ਲੱਗਾ ਚੰਗਾ। ਮੈਂ ਕਿਹਾ ਜੀ ਅਸੀਂ ਕੋਈ ਚੱਜ ਦੀ ਗੱਲ ਕਰਦੇ ਹਾਂ ਲੇਕਿਨ ਮੈਂ ਇਹ ਸਮਝਦਾ ਕਿ ਵੀ ਜਿਹੜਾ ਯੰਗਸਟਰਸ ਦਾ ਨਾਲ ਜੁੜਨੇ ਜੀ, ਇਹ TV 84 ਦੀ ਇੱਕ ਪ੍ਰਾਪਤੀ, ਔਰ ਹਰ ਇੱਕ ਨੇ ਜਿੱਥੇ ਉਹਨਾਂ ਨੇ ਸਾਰੀ ਟੀਮ ਦੀ ਸ਼ਲਾਘਾ ਕੀਤੀ, ਕਿਉਂਕਿ ਕੰਮ ਤਾਂ ਅਲਟੀਮੇਟਲੀ ਟੀਮ ਵਰਕ ਹੁੰਦਾ ਹੈ। ਉੱਥੇ ਕੁਛ ਨੇ ਇਹ ਵੀ ਰੋਸ ਕੀਤਾ ਕਿ ਜੀ ਸਾਨੂੰ, ਉਹਨਾਂ ਨੇ ਆਪਣਿਆਂ ਨੂੰ ਹੀ ਕਿਹਾ ਵੀ ਸਾਨੂੰ ਚੰਗਾ ਨਹੀਂ ਲੱਗਦਾ ਜਦੋਂ TV 84 ਤੇ ਡਾਕਟਰ ਸਾਹਿਬ ਨੂੰ ਜਾਂ ਬੀਬੀ ਨੀਲਮ ਕੌਰ ਨੂੰ ਪੈਸਿਆਂ ਲਈ ਕਹਿਣਾ ਪਏ ਕਿ ਵੀ ਸਾਨੂੰ ਵੀ ਸ਼ੁਡ ਕਮ ਫਾਰਵਰਡ ਐਂਡ ਸਪੋਰਟ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜ਼ਰੂਰੀ ਵੀ ਹੈ ਕਿ ਅਲਟੀਮੇਟਲੀ ਜਿੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ 6 ਸਾਲ ਦੇ ਪੀਰੀਅਡ 'ਚ ਇਹ ਮੈਸੇਜ ਕੈਪਟਨ ਅਮਰਿੰਦਰ ਤੱਕ ਵੀ ਪਹੁੰਚਿਆ, ਜਿਹੜਾ ਵਕਤ ਜ਼ਾਇਆ ਕਰਦਾ ਦੇਖਣ 'ਚ ਔਰ ਪੱਤਰਕਾਰਾਂ ਨੂੰ ਪੁੱਛਦਾ ਹੈ ਕਿ ਹੈਵ ਯੂ ਸੀਨ TV 84, ਹਾਊ ਮੈਨੀ ਪੀਪਲ ਸੀ ਇਟ। ਮੈਂ ਉਹਦੇ 'ਚ ਕਿਹਾ, ਮੈਂ ਕਿਹਾ ਐਟਲੀਸਟ ਯੂ ਸੀ ਵੀ ਤੂੰ ਤਾਂ ਵੇਖਦਾ ਜਿਹੜਾ ਤੈਨੂੰ ਪਤਾ ਹੈ। ਲੇਕਿਨ ਅੱਜ ਜਦੋਂ ਇਹ ਨਹੀਂ ਹੈ ਵੀ ਪੈਟਿੰਗ ਔਨ ਦਾ ਬੈਕ, ਜਦੋਂ ਅਸੀਂ ਅੱਜ ਵਾਪਸ ਵੀ ਆ ਰਹੇ ਸੀ, ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ ਜਿਹੜੀ ਹੈ ਰਨ ਕਰਦੇ ਨੇ, ਉਹ ਵੀ ਕਹਿ ਰਹੇ ਸੀ, ਕਹਿੰਦੇ ਵੀ ਹੁਣ ਆ ਜਿਹੜੀ ਘਟਨਾ ਇਹਨਾਂ ਨੇ ਅਜਨਾਲੇ ਦੇ ਨੇੜੇ ਕਰਕੇ ਜਿਵੇਂ ਸਾਰੀ ਸਿੱਖ ਕਮਿਊਨਿਟੀ ਨੂੰ ਲਪੇਟਿਆ, ਇਹ ਗੱਲ ਆਲ ਦਾ ਮੋਰ ਇੰਪੋਰਟੈਂਟ ਹੈ ਕਿ ਸਾਡੇ ਕੋਲ ਆਪਣੇ ਮੀਡੀਆ ਚੈਨਲ ਹੋਣ, ਆਪਣੀ ਗੱਲ ਪਹੁੰਚਾਉਣ ਦਾ ਹੋਏ। ਅਦਰਵਾਈਜ਼ ਇੰਨਾ ਜ਼ਿਆਦਾ ਔਰ ਉੱਚਾ ਨੋਇਜ਼ ਇਹਨਾਂ ਨੇ ਹਰ ਇਵੈਂਟ ਤੋਂ ਬਾਅਦ ਕ੍ਰੀਏਟ ਕਰ ਦੇਣਾ ਹੁੰਦਾ ਹੈ ਕਿ ਵੀ ਜਿਹੜੀ ਸਾਡੀ ਆਵਾਜ਼ ਹੈ ਉਹ ਤਾਂ ਉਹਦੇ 'ਚ ਦਬ ਕੇ ਰਹਿ ਜਾਂਦੀ ਹੈ। ਔਰ ਮੈਂ ਵੀ ਇਹ ਮਹਿਸੂਸ ਕਰਦਾ ਕਿ ਵੀ ਬੇਸ਼ੱਕ ਇਸ ਦੇ ਉੱਤੇ ਇੱਕਦਮ ਸੋਸ਼ਲ ਮੀਡੀਆ ਤੇ ਔਰ ਜਿਹੜੇ ਸੈਂਸਿਟਿਵ ਮਾਈਂਡਡ ਸਿੱਖ ਨੇ, ਸੈਂਸਿਟਿਵ ਜਿਹਨਾਂ ਨੂੰ ਪੋਲੀਟੀਕਲ ਸੈਂਸਿਟਿਵਿਟੀ ਪਤਾ ਹੈ ਕਿ ਵੀ ਇਹ ਕੀ ਹੈ ਤੇ ਕਿੱਧਰ ਨੂੰ ਜਾ ਰਿਹਾ ਹੈ, ਉਹਨਾਂ ਨੇ ਵੀ ਫੌਰਨ ਇਸ ਨੂੰ ਜਿਹੜਾ ਉਹ ਸਰਕਾਰ ਦੇ ਖਾਤੇ 'ਚ, ਔਰ ਜਿਹੜੀ ਬਿਪਿਨ ਰਾਵਤ ਜਿਹੜੇ ਫੌਜੀ ਚੀਫ ਨੇ ਕਿਹਾ ਸੀ ਉਸ ਦੇ ਗੱਲ ਵੱਲ ਤੋਰਿਆ। ਔਰ ਸਾਨੂੰ ਇਸ ਦੇ ਉੱਤੇ ਬਹੁਤ ਸਾਰੀਆਂ, ਜਦੋਂ ਮੈਂ ਜਾ ਕੇ ਬਹੁਤ ਸਾਰੀਆਂ ਈਮੇਲਸ ਵੀ ਦੇਖੀਆਂ ਨੇ ਔਰ ਦੂਜੇ, ਤਾਂ ਮੈਂ ਇਹ ਸਮਝਦਾ ਵੀ ਅਸੀਂ ਆਪਣਾ ਪਰਸਪੈਕਟਿਵ ਦੇਣ ਤੋਂ ਪਹਿਲਾਂ, ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਦਰਸ਼ਕ ਔਰ ਸਰੋਤੇ ਵੀ ਜਿਹੜੇ ਵੌਇਸ ਆਫ ਖਾਲਸਾ ਰਾਹੀਂ ਆਸਟ੍ਰੇਲੀਆ ਤੱਕ ਜੁੜਦੇ ਨੇ, ਉਹਨਾਂ ਦੇ ਵਿੱਚ ਇੱਕ ਉਹ ਸੈਂਸ ਡਿਵੈਲਪ ਹੋਈ ਹੈ ਔਰ ਓਵਰ ਏ ਪੀਰੀਅਡ ਆਫ ਟਾਈਮ 30 ਸਾਲ ਦੀਆਂ ਇਹਨਾਂ ਦੀਆਂ ਚਾਲਾਂ ਤੋਂ, ਜਿਹਦੇ 'ਚ ਕਿ ਉਹ ਜਿਹੜਾ ਧੂਆਂ ਉੱਡਿਆ ਜਾ ਰਿਹਾ ਉਹਦੇ ਥੱਲੇ ਦੇਖ ਰਹੇ ਨੇ ਕਿ ਅੱਗ ਕਿੱਥੇ ਹੈ, ਵੀ ਜਿਹੜਾ ਧੂਆਂ ਸਮੋਕ ਸਕਰੀਨ ਕ੍ਰੀਏਟ ਕਰ ਰਹੀ ਔਰ ਇਹਨਾਂ ਦਾ ਨਿਸ਼ਾਨਾ ਕੀ ਹੈ, ਔਰ ਉਸ ਪਾਸੇ ਜਾਂਦੇ ਆ। ਔਰ ਕਿਵੇਂ ਮੀਡੀਆ ਔਰ ਪੋਲੀਟੀਕਲ ਪਾਰਟੀਆਂ ਨੇ ਆਲ ਆਫ ਏ ਸਡਨ, ਤੁਸੀਂ ਜੇ ਪਿਛਲੇ 2 ਦਿਨ ਦਾ ਸਾਰਾ ਹੀ ਨੇ ਉਹਨਾਂ ਦਾ ਸੋ ਕਾਲਡ ਨੈਸ਼ਨਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਸਟੇਟਮੈਂਟਸ, ਉਹ ਕਾਂਗਰਸ ਦੀ ਹੋਏ, ਉਹ ਬਾਦਲ ਦਲੀਆਂ ਦੀ ਹੋਏ, ਜੇ HS ਫੂਲਕਾ ਜਿਹੜੇ ਆਪਣੇ ਵੱਲੋਂ ਤਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੋਇਆ ਆਪਣਾ ਅਸੈਂਬਲੀ ਤੋਂ, ਲੇਕਿਨ ਪਤਾ ਨਹੀਂ ਉਹ ਸਪੀਕਰ ਨੇ ਅਜੇ ਮੰਨਿਆ ਨਹੀਂ ਹੈ, ਉਹਨਾਂ ਨੇ ਜਿਹੜਾ ਸਪੌਂਟੇਨੀਅਸ ਰਿਐਕਸ਼ਨ ਦਿੱਤਾ ਉਹ ਟਰੂਥ ਸੀ। ਬਿਲਕੁਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬਿਪਿਨ ਰਾਵਤ ਦੀ ਸਟੇਟਮੈਂਟ ਆਈ ਸੀ, ਮੈਨੂੰ ਇਹ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਉਹਨੂੰ ਹੁਣ ਟਰੂ ਸਾਬਤ ਕਰਨ ਦੇ ਲਈ ਇਹ ਜਿਹੜਾ ਕਾਰਾ ਕਰਵਾਇਆ ਗਿਆ, ਔਰ ਜ਼ਾਹਰ ਹੈ ਕਿ ਉਹਨਾਂ ਨੇ 2017 ਦਾ ਜਿਹੜਾ ਮੌੜ ਮੰਡੀ ਬੰਬ ਧਮਾਕੇ ਦਾ ਹਵਾਲਾ ਵੀ ਦਿੱਤਾ, ਔਰ ਬਿਲਕੁਲ ਠੀਕ ਹੈ। ਜਦੋਂ ਮੈਂ ਇਸ ਸਾਰੇ ਦੇ ਆਸਪੈਕਟ ਨੂੰ ਦੇਖਦਾ ਕਿ ਕਿਵੇਂ ਐਨ ਅਸੈਂਬਲੀ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਦੇ ਵਿੱਚ ਜਿਹੜਾ ਧਮਾਕਾ ਜਿਹਦੇ 'ਚ ਕੁਝ ਮਾਰੇ ਗਏ, ਕੁਝ ਜ਼ਖਮੀ ਹੋਏ, ਔਰ ਉਹ ਫੌਰਨ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਕੇ, ਔਰ ਉਸ ਦੀ ਬਿਨਾਹ ਦੇ ਉੱਤੇ ਫਿਰ ਕਿਵੇਂ ਕਾਂਗਰਸ ਨੇ, ਅਮਰਿੰਦਰ ਨੇ ਜਿਹੜਾ ਪੰਜਾਬ ਦਾ ਹਿੰਦੂ ਵੋਟਰ ਸੀ ਉਸ ਨੂੰ ਖੌਫਜ਼ਦਾ ਕੀਤਾ, ਔਰ ਬਾਕੀ ਸਾਰਿਆਂ ਨੇ ਵੀ ਖਾਲਿਸਤਾਨ ਆ ਗਿਆ ਕਰਕੇ ਕਿਵੇਂ ਜਿਹੜਾ ਫਿਰ ਅਮਰਿੰਦਰ ਜਿਹੜਾ 2/3 ਤੋਂ ਜ਼ਿਆਦਾ ਬਹੁਮਤ ਦੇ ਨਾਲ ਅਸੈਂਬਲੀ ਦੇ ਵਿੱਚ ਆਇਆ। ਔਰ ਪਿਛਲੇ ਪੀਰੀਅਡ ਜਦੋਂ ਇਹਦੀ ਇਨਵੈਸਟੀਗੇਸ਼ਨ ਸਾਹਮਣੇ ਆਣੀ ਸ਼ੁਰੂ ਹੋਈ ਤੇ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਤਾਂ
ਜਿਹੜੀ ਗੱਡੀ ਚੋਂ ਵਰਕਸ਼ਾਪ ਚੋਂ ਸਾਰਾ ਫਿੱਟ ਕੀਤਾ ਗਿਆ ਲਿਆਂਦਾ, ਉਹ ਤਾਂ ਸਾਰਾ ਸੌਦਾ ਸਾਧ ਉਹਦੇ ਬਿਹਾਈਂਡ ਸੀ। ਜਦੋਂ ਅਸੀਂ ਸੌਦਾ ਸਾਧ ਕਹਿੰਦੇ ਆ, ਫਿਰ ਸੌਦਾ ਸਾਧ ਕਹਿਣ ਦੀ ਲੋੜ ਨਹੀਂ, ਫਿਰ ਏਜੰਸੀਆਂ ਦਾ ਨੈਟਵਰਕ, ਕਿਉਂਕਿ ਜ਼ਾਹਰ ਹੈ ਕਿ ਅਜੀਤ ਡੋਵਲ ਇਹਨਾਂ ਸਾਰਿਆਂ ਨੂੰ ਹੈੱਡ ਕਰਦਾ ਹੈ ਹੁਣ, ਔਰ ਇਹ ਏਜੰਸੀਆਂ ਦੇ ਖੜੇ ਕੀਤੇ ਹੋਏ ਬੰਦੇ ਨੇ। ਸੋ ਜ਼ਾਹਰ ਹੈ ਕਿ ਜੇ ਅਸੈਂਬਲੀ ਚੋਣਾਂ ਤੋਂ ਠੀਕ ਪਹਿਲੇ ਉਹ ਵਾਕਿਆ ਔਰ ਜਿਸ ਸ਼ਿੱਦਤ ਨਾਲ ਹੁਣ ਮੀਡੀਆ ਨੇ ਇਹ ਨਿਰੰਕਾਰੀ ਭਵਨ ਦੇ ਵਿੱਚ ਹੋਏ ਹੈਂਡ ਗ੍ਰਨੇਡ ਧਮਾਕਿਆਂ ਨੂੰ ਸਿੱਧਾ ਖਾਲਿਸਤਾਨੀਆਂ ਦੇ ਨਾਲ, 2020 ਨਾਲ, ਡਾਇਸਪੋਰਾ ਨਾਲ, ਲੰਡਨ ਰੈਲੀ ਨਾਲ ਔਰ ਕਈ ਸ਼ੈਤਾਨੀਅਤ ਦੇ ਜਿਹੜੇ ਮੁਜੱਸਮੇ ਬਣ ਗਏ, ਜਿਵੇਂ ਸੁਖਬੀਰ ਬਾਦਲ ਵੀ ਸ਼ਾਮਲ ਹੈ, ਉਹਨਾਂ ਨੇ 13 ਅਪ੍ਰੈਲ 1978 ਦੇ ਨਾਲ ਜੋੜ ਕੇ, ਉਦੋਂ ਵੀ ਉਹ ਸੁਖਬੀਰ ਕਹਿ ਰਿਹਾ ਜਦੋਂ ਸਿੱਖਾਂ ਨੇ ਨਿਰੰਕਾਰੀਆਂ ਤੇ ਹਮਲਾ ਕੀਤਾ ਸੀ। ਸੋ ਬਹੁਤਿਆਂ ਨੇ, ਔਰ ਦੇਖੋ ਜੋ ਮੈਂ ਕਿਹਾ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਜ਼ਾਹਰ ਹੈ ਕਿ 13 ਅਪ੍ਰੈਲ 1978 ਨੂੰ ਕੀ ਹੋਇਆ ਇਹ ਦੁਹਰਾਉਣ ਦੀ ਲੋੜ ਨਹੀਂ ਹੈ ਕਿ ਕਿਵੇਂ ਉਸ ਵੇਲੇ ਵੀ ਇੱਕ ਗਿਣੀ ਮਿਥੀ ਉਸ ਏਜੰਸੀ ਨੈਟਵਰਕ ਜਿਨ੍ਹਾਂ ਨੇ ਨਿਰੰਕਾਰੀ ਖੜੇ ਕੀਤੇ, ਨਿਰੰਕਾਰੀ ਭਵਨ ਪੰਜਾਬ 'ਚ ਉਹਨਾਂ ਦੀ ਮਸ਼ਰੂਮ ਗਰੋਥ ਕਰਵਾਈ, ਖਾਲਸਾ ਸਾਜਨਾ ਦਿਵਸ ਵਾਲੇ ਦਿਨ ਬਾਦਲਾਂ ਦੀ ਸਰਕਾਰ, ਔਰ ਕਿਵੇਂ ਆਰਮਡ ਨਿਰੰਕਾਰੀਆਂ ਨੇ ਹਥਿਆਰਬੰਦ ਪੂਰੇ ਅਸਲੇ ਦੇ ਨਾਲ, ਔਰ ਪੁਲਿਸ ਨੇ ਜਿਹੜੇ ਪੀਸਫੁਲੀ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ, ਔਰ ਇਹ ਵਰਾ ਜਿਹੜਾ ਗੁਜ਼ਰਿਆ 40 ਸਾਲ ਹੋ ਗਏ ਨੇ ਇਸ ਵਾਕਿਆ ਨੂੰ, ਔਰ ਉਸ ਸਾਰੇ ਦੇ ਵਿੱਚ ਕਿਵੇਂ ਬਾਦਲਾਂ ਨੇ ਉਹਨੂੰ ਸੇਫਟੀ ਦੇ ਨਾਲ ਜਿਹੜਾ ਦਿੱਲੀ ਪਹੁੰਚਾਇਆ, ਕਿਵੇਂ ਅਦਾਲਤਾਂ ਨੇ ਜਿਹੜਾ ਉਹਨਾਂ ਨੂੰ ਬਿਲਕੁਲ ਜਿਹੜਾ ਨਿਰਦੋਸ਼ ਕਹਿ ਕੇ ਈਵਨ ਸਿੱਖਾਂ ਦੇ ਉੱਤੇ ਹੀ ਦੋਸ਼ ਮਿੱਥਿਆ। ਕੋਈ ਈਵਨ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਸੀ ਕਰਨਾਲ ਕੇਸ ਅੰਮ੍ਰਿਤਸਰ ਤੋਂ ਮੂਵ ਕਰਕੇ ਕਰਨਾਲ ਲਗਾਏ, ਕਰਨਾਲ ਕੋਰਟ ਦਾ ਉਹਦੀ ਅਪੀਲ ਵੀ ਨਹੀਂ ਕੀਤੀ ਹੈ ਹਾਈ ਕੋਰਟ ਦੇ ਵਿੱਚ। ਔਰ ਇਸ ਸਾਰੇ 'ਚ ਫਿਰ ਕਿਵੇਂ 4 ਦਹਾਕੇ ਸਿੱਖਾਂ ਦੀ ਨਸਲਕੁਸ਼ੀ ਹੋਈ, ਔਰ ਜ਼ਾਹਰ ਹੈ ਕਿ ਜੂਨ ਦੇ ਵਿੱਚ 1978 'ਚ ਨਰਕਧਾਰੀਆਂ ਦੇ ਖਿਲਾਫ ਜਿਹੜਾ ਹੁਕਮਨਾਮਾ ਆਇਆ, ਉਸ ਤੋਂ ਬਾਅਦ ਬਾਈ ਐਂਡ ਲਾਰਜ ਹੁਣ ਦੇਖੋ ਇੱਕ ਸਿਸਟਮ 'ਚ ਤੁਹਾਡੇ ਕੋਲ ਇੱਕ ਸਿਸਟਮ ਹੈ, ਇੱਕ ਇੰਸਟੀਟਿਊਸ਼ਨ ਹੈ, ਔਰ ਉਹ ਹੁਕਮਨਾਮਾ ਇਸ ਕਿਸਮ ਦਾ ਸੀ ਜਿਹੜਾ ਪ੍ਰੋਪਰ ਕੰਸੈਂਸਸ ਦੇ ਨਾਲ ਪੂਰੀ ਇੱਕ ਇੰਟੈਲੈਕਚੁਅਲਸ ਦੀ ਕਮੇਟੀ ਸੰਗਤ ਦੇ ਨਾਲ ਹੋਇਆ, ਜਿਹਦੇ ਵਿੱਚ ਸੀ ਕਿ ਭਾਈ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਿਆ ਜਾਣਾ ਚਾਹੀਦਾ। ਸੋ ਜ਼ਾਹਰ ਹੈ ਉਸ ਤੋਂ ਬਾਅਦ ਕੁਝ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂ ਸਰਕਾਰ ਦੇ ਮੁਖਬਰ, ਉਹਨਾਂ ਨੂੰ ਜ਼ਰੂਰ ਸਜ਼ਾ ਯਾਫਤਾ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਕੋਈ ਇਹ ਇਸ਼ੂ ਹੀ ਫਰੰਟ ਬਰਨਰ ਤੇ ਕੀ ਇਸ਼ੂ ਵੀ ਨਹੀਂ ਸੀ, ਕਿਉਂਕਿ ਆਲਰੇਡੀ ਇਹ ਡਿਕਲੇਅਰ ਕੀਤਾ ਹੋਇਆ ਵੀ ਇਹ ਸਿੱਖ ਨਹੀਂ ਨੇ। ਜੇ ਫਿਰ ਵੀ ਕੋਈ ਜਾਣਾ ਚਾਹੁੰਦਾ ਐਟਲੀਸਟ ਇਹ ਜਿਹੜਾ ਉਸ ਦੀ ਚੋਇਸ ਚਲੀ ਜਾਂਦੀ ਹੈ, ਕਿਉਂਕਿ ਇਸ ਬਾਰੇ ਸਿਧਾਂਤਕ ਲਾਈਨ ਕਲੀਅਰ। ਪਰ ਹੁਣ ਜਦੋਂ ਕਿ ਸੌਦਾ ਸਾਧ ਦਾ ਮੁੱਦਾ, ਬਰਗਾੜੀ ਮੋਰਚਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਨੂੰ ਲੈ ਕੇ ਔਰ ਬਹਿਬਲ ਕਲਾਂ ਗੋਲੀ ਕਾਂਡ ਔਰ ਰਾਜਸੀ ਕੈਦੀਆਂ ਨੂੰ ਲੈ ਕੇ ਚੱਲ ਰਿਹਾ, ਇਹਦੇ 'ਚ ਨਿਰੰਕਾਰੀ ਇਸ਼ੂ ਤਾਂ ਇਸ ਸਾਰੇ ਪੀਰੀਅਡ 'ਚ ਉਹ ਤਾਂ ਮਾਰਿਆ ਗਿਆ ਜਿਹੜਾ 78 'ਚ ਕਰਨ ਵਾਲਾ ਸੀ ਗੁਰਬਚਨਾ, ਉਹਨੂੰ ਸਜ਼ਾ ਜਾਂ ਦੂਜਾ ਜਿਹੜਾ ਬਣਿਆ ਉਹਦਾ ਪੁੱਤਰ ਹਰਦੇਵ ਭੌਲਾ ਸ਼ਰਾਬ ਪੀ ਕੇ ਮਰ ਗਿਆ ਇੱਥੇ ਐਡਮਿੰਟਨ ਕੈਨੇਡਾ ਦੇ ਵਿੱਚ ਐਕਸੀਡੈਂਟ ਕਰਕੇ। ਹੁਣ ਉਹ ਜਿਹੜਾ ਉਹਦੀ ਧੀ ਕੋਈ ਬਿਠਾਈ ਹੋਈ ਹੈ, ਪਹਿਲਾਂ ਉਹਦੀ ਮਾਂ ਬਹਿ ਗਈ ਗੱਦੀ ਤੇ, ਫਿਰ ਉਹ ਸੋ ਇਹ ਤਾਂ ਮਤਲਬ ਬਿਲਕੁਲ ਹੀ ਜਿਹੜਾ ਕੋਈ ਨੌਨ ਇਸ਼ੂ ਹੈ, ਕਿਉਂਕਿ ਆਲਰੇਡੀ ਉਹ ਡਿਸਗ੍ਰੇਸ ਸਟੈਂਡ ਕਰਦੇ ਨੇ, ਜਿੱਥੋਂ ਤੱਕ ਈਵਨ ਇਹਨਾਂ ਨੂੰ ਏਜੰਸੀਆਂ ਨੇ ਲਾਈਵ ਰੱਖਿਆ ਹੋਇਆ ਹੈ। ਪਰ 40 ਸਾਲ ਬਾਅਦ ਇਹਨਾਂ ਨੂੰ ਕੱਢ ਕੇ ਫੇਰ ਫਰੰਟ ਬਰਨਰ ਤੇ ਲਿਆਣਗੇ ਇਸ ਕਿਸਮ ਦਾ ਪਾਠ। ਜੇ ਤੁਸੀਂ ਸਾਰੀ ਕਹਾਣੀ ਦਾ ਬਿਲਟ ਅਪ ਦੇਖੋ ਕਿ ਕਿਵੇਂ ਰਾਵਤ ਦੀ ਸਟੇਟਮੈਂਟ ਤੋਂ ਬਾਅਦ ਫਿਰ ਜੈਸ਼ੇ ਮੁਹੰਮਦ ਦੇ ਬੰਦੇ ਜਿਹੜੇ ਨੇ ਉਹ ਜੰਮੂ ਤੋਂ ਪਠਾਨਕੋਟ ਤੱਕ ਐਸਯੂਵੀ ਤੇ ਪਹੁੰਚ ਜਾਂਦੇ ਨੇ, ਫਿਰ ਗਾਇਬ ਹੋ ਜਾਂਦੇ ਨੇ, ਫਿਰ ਹਾਈ ਅਲਰਟ ਹੁੰਦਾ ਹੈ, ਫਿਰ ਦਿੱਲੀ ਦੇ ਸਾਊਥ ਬਲਾਕ ਔਰ ਦੂਜਿਆਂ ਤੇ ਉਹਨਾਂ ਦੇ ਪੋਸਟਰ ਜਿਹੜਾ ਅਸੀਂ ਫਰਾਈਡੇ ਦੇ ਸ਼ੋਅ 'ਚ ਡਿਸਕਸ ਕੀਤਾ ਉਹ ਲੱਗ ਜਾਂਦੇ ਨੇ ਕਿ ਜੀ ਅਟੈਕ ਹੋਏਗਾ। ਫਿਰ ਆਲ ਆਫ ਏ ਸਡਨ ਮਕਸੂਦਾਂ ਦਾ ਅਸੀਂ ਥਾਣੇ ਵਾਲਾ ਕੇਸ ਦੇਖਦੇ ਹਾਂ, ਕੁਝ ਸਮਾਂ ਪਹਿਲਾਂ ਇਹ ਆ ਜਾਂਦਾ ਜੀ ਉਹ ਜਿਹੜਾ ਕੰਮ ਹੀ ਕਸ਼ਮੀਰੀਆਂ ਦਾ ਹੈ, ਫਿਰ ਆ ਗਿਆ ਵੀ ਖਾਲਿਸਤਾਨੀ ਕਸ਼ਮੀਰੀ ਟੂਗੈਦਰ ਨੇ। ਹੁਣ ਉਧਰੋਂ ਉਹ 4 ਦੌੜੇ ਹੋਏ ਨੇ, ਫਿਰ ਆ ਗਿਆ ਕਿ ਜੀ ਇਹ ਜਿਹੜਾ ਨਿਰੰਕਾਰੀ ਭਵਨ 'ਚ ਇਹ ਅਜਨਾਲੇ ਦੇ ਨੇੜੇ ਇਹ ਹੋ ਗਿਆ ਔਰ ਇਹਦੇ 'ਚ ਵੀ ਇਹ ਜੁਆਇੰਟ ਆਪਰੇਸ਼ਨ ਹੋ ਸਕਦਾ ਕਸ਼ਮੀਰੀਆਂ ਸਿੱਖਾਂ ਦਾ। ਇਮੀਡੀਏਟਲੀ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆ ਜਾਂਦੀ ਹੈ ਕਿ ਆਈ ਸੀ ਦਾ ਸਿਗਨੇਚਰ ਆਫ ਪਾਕਿਸਤਾਨ ਔਨ ਇਟ। ਉਦੋਂ ਤੱਕ ਅਜੇ ਕੋਈ ਗੱਲ ਨਹੀਂ ਹੈ, ਕੋਈ ਬੰਦਾ ਨਹੀਂ ਫੜਿਆ ਗਿਆ। ਹੁਣ ਉਹੀ ਏਜੰਸੀਆਂ ਜਿਹੜੀਆਂ 300 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੁੰਦੀਆਂ ਨੇ, ਉਹ 3 ਸਾਲ ਬੀਤਣ ਬਾਅਦ ਵੀ ਜਿਹੜੇ ਈਵਨ ਲਾਈਨ ਅਪ ਵੀ ਹੋਏ ਜਾਂ ਉਹਨਾਂ ਨੂੰ ਫੜਨ ਤੋਂ ਭੱਜ ਰਹੀਆਂ ਨੇ, ਮੌੜ
ਜਿਹੜਾ ਮੰਡੀ ਬੰਬ ਧਮਾਕੇ ਵਾਲੇ ਜਿਹੜੇ ਨੇ ਉਹ ਸਾਰੇ ਨੂੰ ਵੀ ਜਿਹੜਾ ਉੱਥੇ ਕੀ ਜਿਹੜੀ ਆ ਉਹ ਸਟਾਪ ਕਰ ਦਿੱਤੀ ਜਾਂਦੀ ਹੈ ਜੀ। ਨਾ ਬਾਦਲਾਂ ਨੇ ਨਾ ਅਮਰਿੰਦਰ ਨੇ ਓਵਰਨਾਈਟ ਜਿਹੜਾ ਇਹ ਕੇਸ ਹੈ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਔਰ ਇਹਨਾਂ ਦੀ ਸਵਾਤ ਕੇ ਸਵੈਟ ਕੀ ਫੋਰਸ ਪਹੁੰਚ ਜਾਂਦੀ ਹੈ ਔਰ 50 ਲੱਖ ਦਾ ਇਨਾਮ ਡਿਕਲੇਅਰ ਹੋ ਜਾਂਦਾ ਹੈ ਕਿ ਜੀ 50 ਲੱਖ ਰੁਪਈਆ ਜਿਹੜਾ ਵੀ ਇਸ ਬੰਬ ਗ੍ਰਨੇਡ ਧਮਾਕੇ ਦਾ ਕਲੂ ਦੇ ਅਮਰਿੰਦਰ ਨੂੰ ਈਵਨ ਉਹ 50 ਲੱਖ ਇਨਾਮ ਐਲਾਨਣ ਤੋਂ ਪਹਿਲਾਂ ਹੀ ਜਿਹੜਾ ਉਹ ਪਾਕਿਸਤਾਨ ਦੇ ਸਿਗਨੇਚਰ ਨਜ਼ਰ ਆਉਂਦੇ ਨੇ ਜੀ। ਸੁਖਬੀਰ ਬਾਦਲ ਜਿਹੜਾ ਉਹਨੂੰ ਸਿੱਖਾਂ ਦੇ ਖਾਤੇ ਚ ਪਾ ਦਿੰਦਾ 78 ਤੋਂ ਹੀ ਸਿੱਖਾਂ ਨੂੰ ਅਬਿਊਜ਼ ਕਰ ਰਿਹਾ। ਮਨੀਸ਼ ਤਿਵਾੜੀ ਜਿਹਦਾ ਪਿਓ ਇੱਕ ਦਲਾਲ ਕਿਸਮ ਦਾ ਘਟੀਆ ਬੰਦਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਦਾ ਪੰਜਾਬ ਵਿਸ਼ਵਨਾਥ ਤਿਵਾੜੀ ਉਹਨੂੰ ਵੀ ਏਜੰਸੀਆਂ ਨੇ ਹੀ ਮਾਰਿਆ। ਇੰਦਰਾ ਗਾਂਧੀ ਦੇ ਲਈ ਉਹ ਕੰਮ ਕਰਦਾ ਸੀ ਔਰ ਈਵਨ ਸੰਤ ਪਿੰਡਰਾਂ ਵਾਲਿਆਂ ਨੇ ਉਹਦੇ ਮਰਡਰ ਨੂੰ ਕੰਡੈਮ ਕੀਤਾ ਸੀ ਕਿਉਂਕਿ ਉਹ ਕਿਤੇ ਨਾ ਕਿਤੇ ਸੰਤਾਂ ਨੂੰ ਵੀ ਮਿਲਿਆ ਹੋਏਗਾ ਔਰ ਸੰਤ ਕਦੇ ਵੀ ਕਿਸੇ ਵੀ ਨਿਰਦੋਸ਼ ਨੂੰ ਮਾਰੇ ਜਾਣ ਦੇ ਕਦੇ ਵੀ ਉਹ ਹੱਕ 'ਚ ਨਹੀਂ ਸੀ ਹੁੰਦੇ। ਹੁਣ ਉਹ ਜਿਹੜਾ ਸਭ ਤੋਂ ਜ਼ਿਆਦਾ ਵੋਕਲ ਹੋ ਕੇ ਕਹਿੰਦਾ ਵੀ ਇਹ ਤਾਂ ਖਾਲਿਸਤਾਨ ਫਾਈਲ ਖੁੱਲ ਗਈ। ਹੁਣ ਕਿਸੇ ਪਾਸੇ ਜਿਹੜੇ ਨੇ ਜੇ ਤੁਸੀਂ ਕਾਂਗਰਸ ਦੀ ਇੱਕ ਤੋਂ ਬਾਅਦ ਇੱਕ ਸਟੇਟਮੈਂਟ ਦੇਖਦੇ ਹੋ ਤੇ ਉਹ ਇਸੇ ਲਾਈਨ ਦੇ ਉੱਤੇ ਹੀ ਰਵਨੀਤ ਬਿੱਟੂ ਕੇ ਕੀ ਉਹ ਸਾਰੇ ਕਿਸੇ ਨੂੰ ਬਰਗਾੜੀ ਮੋਰਚੇ 'ਚ ਨਜ਼ਰ ਆ ਰਿਹਾ ਹੈ, ਕਿਸੇ ਨੂੰ ਉਹ ਜਿਹੜੇ ਨੇ ਰੈਡੀਕਲ ਉੱਥੇ ਬੈਠੇ ਬਰਗਾੜੀ 'ਚ ਨਜ਼ਰ ਆ ਰਹੇ ਨੇ ਸੁਖਬੀਰ ਬਾਦਲ ਸਮੇਤ। ਹੁਣ ਫੂਲਕੇ ਦਾ ਇੱਕੋ ਇੱਕ ਜੈਨੂਇਨ ਰਿਸਪੌਂਸ ਸੀ ਜਿਹਦੇ 'ਚ ਉਹਨੇ ਕਿਹਾ ਕਿ ਇਹ ਮੌੜ ਮੰਡੀ ਵਾਂਗ ਜਾਂ ਦੂਜਾ ਇਵੇਂ ਹੀ ਲੱਗਦਾ ਹੈ ਜਿਵੇਂ ਰਾਵਤ ਦੀ ਨੇ ਜੋ ਦਿੱਤਾ ਔਰ ਫਿਰ ਜੋ ਫੂਲਕੇ ਦਾ ਹਾਲ ਕੀਤਾ ਮੀਡੀਆ ਨੇ ਔਰ ਦੂਜੇ ਨੇ ਉਹਨੂੰ ਮਾਫੀ ਮੰਗਣ ਤੇ ਨਹੀਂ ਆਈ ਡਿਡਨਟ ਮੀਨ ਦਿਸ ਆਈ ਡਿਡਨਟ ਮੀਨ ਦੈਟ ਜਿਵੇਂ ਉੱਥੇ ਹੁੰਦਾ ਹੀ ਹੈ। ਆਮ ਆਦਮੀ ਪਾਰਟੀ ਨੇ ਵੀ ਉਹਨੂੰ ਡਿਫੈਂਡ ਕੀਤਾ ਪਰ ਇਹ ਕਿ ਜੀ ਉਹਨੇ ਮਾਫੀ ਮੰਗ ਲਈ ਹੈ। ਇਹਦਾ ਮਤਲਬ ਇਹ ਹੈ ਕਿ ਇੰਡੀਅਨ ਫੌਜੀ ਚੀਫ ਤੋਂ ਲੈ ਕੇ ਜੋ ਕੁਝ ਚੱਲ ਰਿਹਾ ਹੈ ਸਾਰੀ ਇੱਕ ਏਜੰਸੀਆਂ ਦੀ ਖੇਡ ਹੈ ਔਰ ਉਸ ਦੇ ਵਿੱਚ ਜਿਹੜਾ ਕਲਪਰੇਟ ਨੇ ਉਹ ਸਾਰੀ ਸਿੱਖ ਕੌਮ ਹੈ ਔਰ ਓਵਰਨਾਈਟ ਨਿਰੰਕਾਰੀਆਂ ਦੇ ਪੀਓਨਸ ਜਿਹਨੂੰ ਕਹਿੰਦੇ ਨੇ ਗੁਣ ਗਾਣੇ ਸ਼ੁਰੂ ਹੋ ਗਏ ਸਿੱਖ ਇਨਟੋਲਰੈਂਟ ਔਰ ਕਿਵੇਂ ਔਰ ਉਸ ਸਾਰੇ ਨੂੰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਈਬਲ ਕਲਾ ਜਿਸ ਦੇ ਉੱਤੇ ਕਦੇ ਵੀ ਮੀਡੀਆ ਨੇ ਕੀ ਕਿਸੇ ਲੈਵਲ ਦੇ ਉੱਤੇ ਖਬਰ ਹੁਣ ਬਰਗਾੜੀ ਮੋਰਚਾ 1 ਜੂਨ ਤੋਂ ਚੱਲ ਰਿਹਾ ਹੈ ਕਿਤੇ ਨੈਸ਼ਨਲ ਮੀਡੀਆ 'ਚ ਤੁਸੀਂ ਕੋਈ ਲਾਈਨ ਨਹੀਂ ਦੇਖਦੇ ਕਿ ਭਾਈ ਲੱਖਾਂ ਲੋਕ ਇਹਨਾਂ ਪਿਛਲੇ 4-5 ਮਹੀਨਿਆਂ 'ਚ ਉੱਥੇ ਆਏ ਨੇ ਔਰ ਇਹ ਜੈਨੂਇਨ ਤੈਨੂੰ ਹੀ ਮੰਗਾਂ ਨੇ ਪਰ ਇਹਨਾਂ 2 ਦਿਨਾਂ ਦੇ ਵਿੱਚ ਜਿਵੇਂ ਅਸਮਾਨ ਜਿਹੜਾ ਉਹ ਧਰਤੀ ਤੇ ਲੈ ਆਉਂਦਾ ਔਰ ਧਰਤੀ ਨੂੰ ਪਤਾਲ 'ਚ ਵਾੜ ਦਿੱਤਾ ਇਸ 'ਚੋਂ ਅਸੀਂ ਕੀ ਦੇਖਦੇ ਹਾਂ। ਸੋ ਮੈਂ ਜਿਵੇਂ ਕਿਹਾ ਕਿ ਅਸੀਂ ਆਪਣੇ ਵਿਊਅਰਸ ਦੀ ਜਿਹੜੀ ਜਜਮੈਂਟ ਹੈ ਜੇ ਉਸ ਐਂਗਲ ਤੋਂ ਦੇਖੀਏ ਤੇ ਮੈਨੂੰ ਉਹਦੇ 'ਚ ਕੋਈ ਬਹੁਤਾ ਐਡ ਕਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਹਦੇ 'ਚ ਸਾਨੂੰ ਜਿਹੜੀ ਲਿਖਤ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ 2 ਲਿਖਤਾਂ ਇਸ ਦੇ ਉੱਤੇ ਉਪਰੋਥਲੀ ਭੇਜੀਆਂ ਔਰ ਉਹਦੇ 'ਚ ਜਿਹੜਾ ਠੀਕ ਉਹਨਾਂ ਨੇ ਹੈਡਿੰਗ ਦਿੱਤਾ ਜਿਹਨੂੰ ਅਸੀਂ ਵੀ ਆਪਣੀ ਸਬਜੈਕਟ ਮੈਟਰ ਦਾ ਹੈਡਿੰਗ ਬਣਾਇਆ ਅੰਮ੍ਰਿਤਸਰ ਫਾਲਸ ਫਲੈਗ ਅਟੈਕ ਯੂਜ਼ਡ ਟੂ ਡਿਮੋਨਾਈਜ਼ ਸਿੱਖਸ। ਇਹ ਫਾਲਸ ਫਲੈਗ ਦੀ ਇੱਕ ਡਿਫਰੈਂਟ ਇੰਟਰਪ੍ਰੀਟੇਸ਼ਨ ਹੈ ਵੀ ਤੁਸੀਂ ਖਤਰੇ ਦਾ ਝੂਠਾ ਝੰਡਾ ਖੜਾ ਕਰ ਦਿੱਤਾ ਔਰ ਉਹਨੂੰ ਜਿਹੜਾ ਤੁਸੀਂ ਆਪ ਕੀਤਾ ਆਪ ਹੀ ਤੁਸੀਂ ਉਹਦੇ ਲਈ ਜ਼ਿੰਮੇਵਾਰ ਹੋ ਪਰ ਉਹਨੂੰ ਤੁਸੀਂ ਸਿੱਖਾਂ ਨੂੰ ਡਿਮੋਨਾਈਜ਼ ਕਰਨ ਲਈ ਉਹਨਾਂ ਨੂੰ ਡੀਮਨ ਬਣਾਉਣ ਲਈ ਰਾਖਸ਼ ਸ਼ੈਤਾਨ ਅੱਤਵਾਦੀ ਅਲਗਾਵਵਾਦੀ ਦੇਸ਼ ਨੂੰ ਤੋੜਨ ਵਾਲੇ ਗੱਦਾਰ ISI ਦੇ ਏਜੰਟ ਪਾਕਿਸਤਾਨ ਦੇ ਏਜੰਟ ਉਹ ਸਾਰੇ ਜਿਹੜਾ ਉਹ ਸਭ ਕੁਝ ਡਿਮੋਨਾਈਜ਼ ਦੇ ਥੱਲੇ ਆਉਂਦਾ ਸੋ ਜਿਹਨੇ ਬਿਲਕੁਲ ਠੀਕ ਸ਼ੁਰੂਆਤ ਕੀਤੀ someone threw a grenade at a Niranкари satsang today and since then Indian media and IT cells have been calling Sikhs terrorists, Khalistanis, defaming Punjab as well as diaspora and calling Punjab government lenient on terror, demanding to smoke out terror. Manjinder Sirsa even asked for free hand to Punjab police to crush terror. ਹੁਣ 2 ਦਿਨ ਪਹਿਲਾਂ ਜਿਹੜਾ ਸਿਰਸਾ ਇਹ ਕਹਿ ਰਿਹਾ ਜੀ ਇਹ ਨਾਰੇ ਲੱਗੇ ਉਸ ਪਟਿਆਲਾ ਭਵਨ ਕੋਰਟ ਦੇ ਵਿੱਚ ਪਟਿਆਲਾ ਹਾਊਸ 'ਚ ਤੇ ਉਹ ਲੜਨ ਪੈ ਰਿਹਾ ਕਿ ਜੀ ਕੌਮ ਨੂੰ ਕਿਵੇਂ ਉਹ ਕਹਿ ਰਿਹਾ ਜੀ ਪੰਜਾਬ ਪੁਲਿਸ ਨੂੰ ਖੁੱਲਾ ਹੱਥ ਦੇ ਦਿਓ ਔਰ ਤਾਂ ਕਿ ਉਹ ਪੂਰਾ ਕ੍ਰਸ਼ ਕਰਨ ਔਰ ਫਿਰ ਉਹਨਾਂ ਨੇ ਜਿਹੜਾ ਵਾਚ ਦੀਜ਼ ਘਾਸਟਲੀ ਕਵਰੇਜ ਉਹਨਾਂ ਨੇ ਘੱਟੋ ਘੱਟ 6 ਲਿੰਕ ਥੱਲੇ ਦਿੱਤੇ ਨੇ they are calling to crush Sikhs, linking this self-styled grenade attack to Pakistan, Italy, Germany, France, UK, Canada and what not. Z News also called it Khalistan 2 in Punjab. ਹੁਣ ਜਿਹੜੇ ਖੁਦ ਆਪਰੇਸ਼ਨ ਬਲੂ ਸਟਾਰ 2 ਕਰਨ ਜਾ ਰਹੇ ਨੇ
ਉਹ ਇਹਨੂੰ ਜਿਹੜਾ ਬੀਤੇ ਨਾਲ ਜੋੜ ਕੇ ਖਾਲਿਸਤਾਨ 2 ਦੇ ਰਹੇ, ਉਹਦੇ ਵੀ ਉਹਨਾਂ ਨੇ ਲਿੰਕ ਦਿੱਤੇ ਨੇ। ਜੀ When HS Fulka said we should not make unnecessary statements on Punjab in haste, it could be orchestrated by government to prove statements of Bipin Rawat right. All channels started abusing him. News 18 editor Pallavi Ghosh tweeted that he insulted Chief of Army Staff, so he should be charged with sedition. Other linked him to Khalistan and called him anti-national Khalistani. और already news ने कि कुछ कांग्रेसी जड़े ने उन्हां दे खिलाफ अदालत दे विच sedition charge दे थल्ले कि वो मुकदमा कर रहे हैं कि देशद्रोह दा केस बनाया जाए. Some panelists also abused Sikh committee in general and abused our religion, gurus, and asked why these sardars have joined hands with Pakistan. ਇਹ ਸਾਰਾ ਵੀ ਜਿਹੜਾ ਉੱਥੇ ਚੱਲ ਰਿਹਾ, ਨਾਲ ਦੀ ਨਾਲ ਪੈਨਲ ਬਹਿ ਜਾਂਦੇ ਨੇ. ਜੀ Please see Twitter and TV channel. It is bloodbath against Sikhs, comparing this to 1978, calling Nirankaris peaceful and painting them as victims. ਕਿ ਇਹ ਬਲੱਡ ਬਾਥ ਕਰਤਾ ਇਹਨਾਂ ਨੇ 2 ਦਿਨਾਂ ਚ ਸਿੱਖਾਂ ਦਾ 4 ਚਫੇਰੇ ਜੀ ਸਾਰੇ ਚੈਨਲ ਵਿਦਆਊਟ ਪ੍ਰੂਫ they started calling it terror attack. Akalis abused Sikhs as well and bashed Bargadi Morcha. Daduwal accused Congress of links to radicals. Congress leaders abused Sikhs and Manish Tiwari tweeted venom against Sikhs. Others blamed Sidhu for hugging General Bajwa and visiting Pakistan and encouraging ISI and Khalistan. ਇਹ ਹੁਣ ਹਰ ਇੱਕ ਨਹੀਂ, ਮਤਲਬ ਕੋਈ ਕਿਸੇ ਤੇ ਅਟੈਕ ਕਰ ਰਿਹਾ, ਪਰ ਕੁੱਲ ਮਿਲਾ ਕੇ ਇਹ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਗੱਲ ਹੈ. ਫਿਰ ਉਹਨਾਂ ਨੇ ਇੱਥੋਂ ਤੱਕ ਚਲੇ ਗਏ ਕਿ ਅਲ ਕਾਇਦਾ, ISI, ਜ਼ਾਕਿਰ ਮੂਸਾ, ਜੈਸ਼-ਏ ਮੁਹੰਮਦ, ਲਸ਼ਕਰ ਤੌਇਬਾ, ਕਸ਼ਮੀਰੀਜ਼, ਖਾਲਿਸਤਾਨੀਜ਼, they invoked everyone in their hysteria and claimed Khalistanis and Kashmiris had joined hands and Pakistan had helped them. ਕਿ ਜੀ ਇਹ ਤਾਂ ਹੈਂਡ ਜੁਆਇਨ ਕਰ ਲਏ, ਮਕਸੂਦਾਂ ਵਾਲਾ ਪਹਿਲਾਂ ਜੋੜ ਲਿਆ ਸੀ, ਫਿਰ ਇਹਦੇ ਨਾਲ ਜੋੜ ਲਏ. Congress and SAD BJP blamed each other. Now they claim terrorists will go to Delhi also and commit attacks. ਅੱਗੇ ਉਹਨਾਂ ਨੇ ਫਰਦਰ ਕਰ ਦਿੱਤਾ ਹੈ ਕਿ ਵੀ ਆ ਵੀ ਹੁਣ ਕਰਨਗੇ. ਜੀ Without any proof they started claiming terror in Punjab, insurgency and need for instant action. Claimed Sardars were on a bike and threw grenade at peaceful Nirankaris. ਔਰ ਜਿਹੜੇ ਈਵਨ ਸਕੈਚ ਇਹਨਾਂ ਨੇ ਇਸ਼ੂ ਕੀਤੇ ਨੇ ਉਹ ਸਕੈਚ ਨਹੀਂ ਹੈਗੇ. 2 ਚੰਗੇ ਭਲੇ ਸਰਦਾਰ ਜਿਨ੍ਹਾਂ ਦੀਆਂ ਅੱਖਾਂ, ਦਸਤਾਰ, ਖੁੱਲਾ ਦਾੜ ਹੈ, ਉਹਨਾਂ ਦੇ ਚਿਹਰਿਆਂ ਤੇ ਮਾਸਕ ਲਾ ਕੇ ਉਹਨਾਂ ਨੇ ਕਿਹਾ ਜੀ ਆ ਨਹੀਂ ਜਿਹੜੇ ਸਸਪੈਕਟ ਜਿਨ੍ਹਾਂ ਨੇ ਕੀਤਾ. ਫਿਰ ਡੈਲੀਬਰੇਟਲੀ ਇਨਵੋਕਡ ਪਿੰਡਰਾਂਵਾਲੇ ਅਗੇਨ ਐਂਡ ਕਲੇਮ Sikhs start problem in Punjab by attacking peaceful Nirankaris like 1978. 1978 ਨੂੰ ਵੀ ਜਸਟੀਫਾਈ ਕਰ ਰਹੇ ਨੇ ਜੀ, ਦੇਖੋ ਪੀਸਫੁਲ ਨਿਰੰਕਾਰੀਆਂ ਤੇ ਸਿੱਖਾਂ ਨੇ ਅਟੈਕ ਕੀਤਾ. India blamed foreign countries for promoting Sikh terrorism. Some UK-based politicians even tweeted condemnation of this small grenade attack in which only 3 people died. Foreign press like Associated Press blamed Sikhs for attack and added masala that Sikhs waged violent insurgency in 80s and killed Prime Minister of India. ਇਹ ਵੀ ਉਹਨਾਂ ਨੇ ਸਾਰੇ ਪੈਂਜੇ ਨੇ ਲਿੰਕ ਭੇਜੇ ਨੇ. International media is also blaming Sikhs. It seems Doval is again defaming Indian and diaspora Sikhs, Pakistani Sikhs, Punjab as a state and are rattled to see genocide resolutions passed abroad. ਇਹ ਜਦੋਂ ਅਸੀਂ ਕਿਹਾ ਕਿ ਜੀ ਕਿਵੇਂ ਜਿਹੜੀ ਫਾਲਸ ਫੇਕ ਨਿਊਜ਼ ਪੈਨਸਿਲਵੇਨੀਆ ਸਟੇਟ ਅਸੈਂਬਲੀ ਦੀ ਉਹ ਵੀ ਇਹਨਾਂ ਦੇ ਮੂੰਹ ਤੇ ਵੱਜੀ ਚਪੇੜ, ਕਨੈਟੀਕਟ ਸਟੇਟ ਨੇ ਜੈਨੋਸਾਈਡ, ਕੈਲੀਫੋਰਨੀਆ ਨੇ ਸਿਟੀਜ਼, ਹੁਣ ਉਸ ਸਾਰੇ ਦਾ ਜਵਾਬ ਜਿਹੜਾ ਹੈ ਇਹ ਏਜੰਸੀਆਂ ਇਸ ਤਰੀਕੇ ਦੇ ਨਾਲ ਦੇ ਰਹੀਆਂ ਨੇ. They want to brand Sikhs as terrorists globally and target them again. They even extolled KP Gill today and demanded free hand to Punjab police. Regional media like Jagbani, Jagran, Bhaskar, etc. spread more rumors with masala claiming deras like Noor Mehliya are also under threat and on high alert. उन्होंने सारा ही जड़ा बनाता है कि भाई पंजाब ਨੂੰ ਅੱਗ ਲੱਗ ਗਈ ਹੈ. It seems National Investigative Agency NIA will frame Sikhs in this fake case, polarized to hit before 2019, and also use this attack as an excuse to push for raids on Sikhs abroad, extradition of Sikhs,
or arrest of more Sikhs in India like previous months. They are also against release of Sikh prisoners, justice to Sikhs in Babel Kalam, Bargadi and other cases, and reopening of 1984 case. So ਜ਼ਾਹਰ ਹੈ ਕਿ ਇੱਕੋ ਹੀ ਤੀਰ ਦੇ ਨਾਲ ਬਦਨਾਮੀ ਵੀ ਸਿੱਖਾਂ ਦੀ, ਜੀ ਜਿਹੜੇ ਅੰਦਰ ਮਰੇ ਨੇ, ਕੋਈ 17 ਸਾਲ ਦਾ ਸਿੱਖ ਮੁੰਡਾ ਸੰਦੀਪ ਸਿੰਘ ਹੈ, ਔਰ ਬਦਨਾਮੀ ਵੀ ਫਿਰ ਇਸ ਸਾਰੇ ਨੂੰ ਆਧਾਰ ਬਣਾ ਕੇ ਕੋਈ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਵੀ ਠੱਪ, ਜੀ ਬਰਗਾੜੀ ਮੋਰਚੇ ਨੂੰ ਵੀ ਬਦਨਾਮੀ, 2019 ਦੀਆਂ ਚੋਣਾਂ ਲਈ ਵੀ ਮਸਾਲਾ ਤਿਆਰ ਕਰ ਲਿਆ, ਇੰਟਰਨੈਸ਼ਨਲੀ ਵੀ ਉਹਨਾਂ ਨੇ ਜਿਹੜਾ ਪ੍ਰੈਸ਼ਰ ਸ਼ੁਰੂ ਕਰਤਾ ਕਿ ਵੀ ਇਹ ਟੈਰਰਿਜ਼ਮ ਫਿਰ ਆ ਗਿਆ, ਔਰ ਇਹ ਪਿੰਡਰਾਂ ਵਾਲੇ ਔਰ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਔਰ ਸਾਰੇ। ਦਿਸ ਇਜ਼ ਸਿਨਿਸਟਰ ਏਜੰਡਾ to not only polarize and scapegoat Sikhs before elections, but also link us to jihadis or global terror and target Sikhs, induce fear, use referendum 2020 and campaign by Sikhs for justice to bash Sikhs here and abroad. और ज़ाहिर तौर पर गुरप्रतवंत सिंह पन्नू होरां ने भी अपना अज डायरैक्ट जिहड़ा है वो मैसेज इस दे उत्ते दित्ता है कि ये सारी गेम की है, क्योंकि ਸਿਕਸ ਫॉर ਜਸਟਿਸ ਨੂੰ ਵੀ ਇਹਦੇ ਚ ਡਰੈਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਹੁਣ ਬਿਲਕੁਲ ਮੈਂ ਸਮਝਦਾ ਵੀ ਔਰ ਸਲੂਟ ਟੂ ਭੈਣ ਜੀ ਅਮਨਜੋਤ ਕੌਰ ਕਿ ਕਿਵੇਂ ਉਹਨਾਂ ਨੇ ਸਾਰੇ ਦਾ ਇੱਕ ਕੰਟੈਕਸਟ ਪ੍ਰੋਵਾਈਡ ਕੀਤਾ ਹੈ ਜੀ। ਦੋ ਇਟ ਸੀਮਸ ਮੋਰ ਲਾਈਕ ਫਾਲਸ ਫਲੈਗ ਅਟੈਕ like Mod blast in 2017, which was found to be handiwork of Dera Sacha Sauda. Media without proof or statements from Punjab police are bashing Sikhs. They seem to attack themselves or use internal scuffle of Deras and RSS to blame it on all the Sikhs. ये बिल्कुल वही line है. They are also cracking down on Kashmiri students in the state and claiming some Zakir Musa is in Punjab. Kashmir and Khalistani terrorists joined hands with the help of ISI and what not. So ये सारी उन्हां दी game है. Run up to 2019 and it's going to be very dangerous for Sikhs it seems. फिर उन्होंने ये किया भाई सिख जड़े ने भी केयरफुल होन ऑनलाइन ऑफलाइन एक्टिविटी वाल ध्यान देन और ये जड़े ने इन्हां दे फिर उन्होंने पंजाबी च किया कि डोवल टाइप दे इरादे ठीक नहीं ते एक अकाली भी जड़े ने हिंदुआं ਦੀਆਂ ਵੋਟਾਂ ਲੈਣ ਤੇ ਲਈ ਜਿਹੜਾ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ. No one stands for Sikhs and one who does like Sukhpal Khaira or Fulka, he gets abused and labelled Khalistani or Rab Rakha. Too much propaganda, lies and hate against Sikhs, defamation through media. So ਇਹ ਉਹਨਾਂ ਨੇ ਸਾਰਾ ਹੀ ਜਿਹੜਾ ਪ੍ਰੋਪਰ ਕੰਟੈਕਸਟ ਪੁੱਟ ਕੀਤਾ ਜੀ. ਫਿਰ ਉਹਨਾਂ ਨੇ ਇੱਕ ਈਮੇਲ ਜਿਹਦੇ ਚ ਉਹਨਾਂ ਨੇ HS ਫੂਲਕਾ ਔਰ ਬਾਦਲ ਕਿਵੇਂ ਜਿਹੜੇ ਸਿੱਖਾਂ ਨੂੰ ਅਬਿਊਜ਼ ਕਰ ਰਹੇ ਨੇ, ਪਰ ਮੈਂ ਇਹਦੀ ਡਿਟੇਲ ਚ ਜਾਣ ਤੋਂ ਪਹਿਲਾਂ ਇਸ ਮੁੱਦੇ ਦੇ ਉੱਤੇ ਦਲ ਖਾਲਸਾ ਨੇ ਵੀ ਜਿਹੜੀ ਹੈ ਸਟੇਟਮੈਂਟ ਦਿੱਤੀ ਹੈ ਕਿ ਪ੍ਰੋਬ ਅਟੈਕ ਫਰਮ ਆਲ ਐਂਗਲਸ ਐਂਡ ਨਾਟ ਜਸਟ ਫਰਮ ਪ੍ਰਿਜ਼ਮ ਆਫ ਸਿੱਖ ਨਿਰੰਕਾਰੀ ਕਲੈਸ਼ ਆਫ 1978. ਹਰਪਾਲ ਸਿੰਘ ਚੀਮਾ ਹੋਰਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਫਿਰ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਹੈ. ਪਰ ਸਾਡੇ ਇੱਕ ਬੜੇ ਸੂਝਵਾਨ ਦਰਸ਼ਕ ਹਿਊਸਟਨ ਚ ਨੇ GC ਸਿੰਘ ਔਰ ਉਹਨਾਂ ਨੇ ਜਿਹੜੀਆਂ 3 ਨਿਊਜ਼ ਸਟੋਰੀਜ਼ ਇਸ ਦੇ ਉੱਤੇ ਉਹਨਾਂ ਦੇ ਲਿੰਕ ਵੀ ਭੇਜੇ, ਪਰ ਉਹਨਾਂ ਦੇ ਵਿੱਚ ਜਿਵੇਂ ਪਾਇਨੀਅਰ ਦੀ ਸਟੋਰੀ ਹੈ ਡੇਲੀ ਪਾਇਨੀਅਰ, ਸ਼ੈਡੋ ਆਫ ਟੈਰਰ ਲੂਮ ਲਾਰਜ, ਇਹ ਪੂਰਾ ਖੌਫ. ਫਿਰ ਅੰਮ੍ਰਿਤਸਰ ਗ੍ਰੇਨੇਡ ਅਟੈਕ ਹੈਜ਼ ਪਾਕਿਸਤਾਨ ਸਿਗਨੇਚਰ ਸੇਜ਼ ਪਾਕਿਸਤਾਨ ਪੰਜਾਬ CM ਅਮਰਿੰਦਰ ਸਿੰਘ. ਇਹ ਇੰਡੀਆ ਨਿਊਜ਼ ਔਰ ਹਿੰਦੁਸਤਾਨ ਟਾਈਮਸ ਦੀ ਹੈ, ਪਰ ਜਿਹੜਾ ਉੱਪਰ ਉਹਨਾਂ ਨੇ ਸਟੋਰੀਜ਼ ਤੋਂ ਪਹਿਲਾਂ ਕਮੈਂਟ ਲਿਖਿਆ ਉਹ ਬਿਲਕੁਲ ਉਸ ਦੀ ਤਾਇਦ ਹੈ ਜਾਂ ਉਸ ਦੀ ਹੀ ਕੰਟੀਨਿਊਟੀ ਹੈ ਜਿਵੇਂ ਭੈਣ ਜੀ ਅਮਨਜੋਤ ਕੌਰ ਨੇ ਕਿਹਾ ਵੀ ਹੈ ਕੀ ਹੈ. ਦਿਸ ਲੇਟੈਸਟ ਇਨਸੀਡੈਂਟ ਇਨ ਅੰਮ੍ਰਿਤਸਰ ਇਨ ਨਿਰੰਕਾਰੀ ਭਵਨ is designed to build up case for possible Sikh genocide. ਬਿਲਕੁਲ ਇਹ ਕਿ ਉਹਨਾਂ ਨੇ ਹੁਣ ਜਿਹੜੀ ਸਿੱਖ ਨਸਲਕੁਸ਼ੀ ਕਰ ਰਹੀ ਹੈ ਉਹਦੇ ਲਈ ਕੇਸ ਬਿਲਡ ਕਰ ਰਹੇ ਨੇ. ਇਟਸ ਪਾਰਟ ਆਫ ਦਾ ਸੀਰੀਜ਼ when Jaggi Jawal and other innocent Sikhs in Punjab, UP and Uttarakhand have been picked up on trumped up charges. ਕਿ ਜਿਵੇਂ ਜੱਗੀ ਜੌਲ ਤੋਂ ਜਿਹੜੀ ਗੱਲ ਦੀ ਸ਼ੁਰੂਆਤ ਹੋਈ, ਉੱਤਰਾਖੰਡ ਔਰ ਦੂਸਰੀਆਂ ਥਾਵਾਂ ਦੇ UP ਚੋਂ ਇਨੋਸੈਂਟ ਸਿੱਖ ਫੜੇ ਹੋਏ ਨੇ ਝੂਠੇ ਚਾਰजेस. I remember when Hindu/Bihari workers were taken out of buses and killed by agencies. The very next day black laws were promulgated against Sikhs. ਔਰ ਇਹ ਜ਼ਾਹਰ ਹੈ ਢਿਲਵਾਂ ਬੱਸ ਕੇਸ ਹੋਏ ਜਾਂ ਦੂਜੇ ਏਜੰਸੀਆਂ ਨੇ ਮਾਰੇ ਔਰ ਫਿਰ ਜਿਹੜੇ ਬਾਅਦ ਦੇ ਵਿੱਚ ਕਾਲੇ ਕਾਨੂੰਨ ਪੰਜਾਬ ਦੇ ਵਿੱਚ ਉਹਨਾਂ ਨੇ ਥੋਪੇ. These false flag operations are being run by agencies in run up to elections
as well as a policy to eliminate Sikhs politically, economically, culturally, just like Indira/Rajiv directed and executed Sikh massacres to win elections. ਇਹ ਹੁਣ ਹਰ ਇੱਕ ਜਿਹੜਾ ਸੂਝਵਾਨ ਸਿੱਖ ਹੈ ਉਹ ਸਮਝਦਾ ਹੈ ਵੀ ਇਹ ਖੇਡ ਕੀ ਹੈ, ਕਿੱਧਰ ਨੂੰ ਜਾ ਰਹੀ ਹੈ। ਜੀ The Pioneer newspaper has just printed a second article against Sikhs in just 1 week, this time by BJP MP ਬਲਬੀਰ ਪੁੰਜ, ਔਰ ਉਹਨਾਂ ਨੇ ਉਹ ਲਿੰਕ ਭੇਜਿਆ ਕਿ ਕਿਵੇਂ ਜਿਹੜਾ ਡੇਲੀ ਪਾਇਨੀਅਰ ਦਾ ਆਰਟੀਕਲ ਹੈ। ਸੋ ਅਸੀਂ ਉਹਨਾਂ ਨੂੰ ਡਿਟੇਲ 'ਚ ਤਾਂ ਨਹੀਂ ਡਿਸਕਸ ਕਰ ਸਕਦੇ, ਪਰ ਬਾਕੀ ਜਿੰਨੀਆਂ ਸਟੋਰੀਜ਼ ਇਸ ਸਾਰੇ ਦੇ ਉੱਤੇ ਸਾਡੀ ਟੀਮ ਨੇ ਜਿਹੜੀਆਂ ਪ੍ਰਿੰਟ ਕਰਕੇ ਦਿੱਤੀਆਂ ਨੇ, ਜੀ ਜਿਸ ਮਨੀਸ਼ ਤਿਵਾੜੀ ਕਹਿ ਰਹੇ ISI has reactivated ਖਾਲਿਸਤਾਨ ਫਾਈਲ ਤਿਵਾੜੀ ਵਾਰ ਸੈਂਟਰ। ਇਹ ਫਿਰ ਕੈਪਟਨ ਅਗੇਨ ਮੈਡਲਿੰਗ ਵਿਦ ਰੈਡੀਕਲ ਐਲੀਮੈਂਟਸ ਅਲੈਜਿਸ ਸੁਖਬੀਰ, ਨਹੀਂ ਕਿ ਵੀ ਇਹ ਜਿਹੜਾ ਰੈਡੀਕਲਸ ਨਾਲ ਰਲ ਗਏ ਨੇ ਔਰ ਇਹੀ ਕਰ ਰਹੇ ਨੇ। ਜੀ ਅੰਮ੍ਰਿਤਸਰ ਗ੍ਰੇਨੇਡ ਅਟੈਕ ਹੈਜ਼ ਪਾਕਿਸਤਾਨ ਸਿਗਨੇਚਰ, ਅਮਰਿੰਦਰ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ। ਬਿਲਕੁਲ ਫਿਰ ਸ਼ੈਡੋ ਆਫ ਟੈਰਰ ਲੂਮ ਲਾਰਜ, ਔਰ ਇਹ ਸਾਰੀਆਂ ਇੰਨੀਆਂ ਸਟੋਰੀਜ਼ ਨੇ ਇਹਦੇ ਉੱਤੇ ਕਿ ਲੈ ਦੇ ਕੇ ਈਵਨ ਟ੍ਰਿਬਿਊਨ ਦਾ ਐਡੀਟੋਰੀਅਲ ਜਿਹੜਾ ਹੈ ਐਕਟ ਆਫ ਟੈਰਰ ਇਨ ਅੰਮ੍ਰਿਤਸਰ ਪੋਲਿਸਿੰਗ ਫੇਲਿਅਰ ਕਾਸਟ ਇਨੋਸੈਂਟ ਲਾਈਵ। ਟ੍ਰਿਬਿਊਨ ਜਿਨ੍ਹਾਂ ਨੂੰ ਕਦੇ ਇਹ ਨਹੀਂ ਆਏ ਕਿ ਜੀ ਪੁਲਿਸ ਫੇਲਿਅਰ 300 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕੀ ਹੋਇਆ, ਟ੍ਰਿਬਿਊਨ ਨੂੰ ਵੀ ਐਡੀਟੋਰੀਅਲ ਸੁਝਿਆ ਕਿ ਜੀ ਦੇਖੋ ਨਿਰੰਕਾਰੀ ਭਵਨ ਅਦੀਵਾਲਾ ਵਿਲੇਜ ਹੋਇਆ, 3 ਇਨੋਸੈਂਟ ਲਾਈਵਸ ਗਈਆਂ, ਔਰ ਇਟ ਹੈਜ਼ ਅਗੇਨ ਹਾਈਲਾਈਟਡ ਦ ਫੇਲਿਅਰ ਆਫ ਦ ਪੁਲਿਸ ਇਨ ਦ ਸਟੇਟ and at the center to gather and provide actionable intelligence. Memory of the decades of terrorism and attacks on religious places is fresh in Punjab, and recent incidents prove, if any proof was needed, that vigilance must be eternal. ਕਿ ਜਦੋਂ ਤੱਕ ਦੁਨੀਆ ਹੈ ਸਿੱਖਾਂ ਨੂੰ ਕੁੱਟੋ, ਇਹਨਾਂ ਦੇ ਉੱਤੇ ਵਿਜੀਲੈਂਸ। ਇਹ ਟ੍ਰਿਬਿਊਨ ਉਹਦਾ ਐਡੀਟੋਰੀਅਲ ਹੈ। ਔਰ ਹੁਣ ਜਦੋਂ ਕਿ ਐਨ ਉਹਨਾਂ ਨੇ 2 ਦਿਨ ਆਪਣਾ ਕੰਮ ਕਰ ਲਿਆ, ਹੁਣ ਇੱਕ ਸਟੇਟਮੈਂਟ ਅੱਜ ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਦੀ ਲੱਗੀ ਹੈ। DGP ਲੋਕਲ ਯੂਥਸ ਬਿਹਾਈਂਡ ਨਿਰੰਕਾਰੀ ਭਵਨ ਅਟੈਕ, ਪੰਜਾਬ CM's calls it an act of terror। ਹੁਣ ਉਹ DGP ਕਹਿ ਰਿਹਾ ਨਹੀਂ ਇਹ ਜਿਹੜਾ ਲੋਕਲ ਨੌਜਵਾਨ, ਇਹਦਾ ਮਤਲਬ ਹੈ ਵੀ ਅੰਮ੍ਰਿਤਸਰ ਦੇ ਹੁਣ ਅਜਨਾਲੇ ਤੱਕ ਦੇ ਸਾਰੇ ਸਿੱਖ ਨੌਜਵਾਨ ਫੜਨੇ ਨੇ, ਕੁੱਟਣੇ ਨੇ। ਔਰ ਇਸ ਸਾਰੇ ਜੋ ਅੰਮ੍ਰਿਤਸਰ ਗ੍ਰੇਨੇਡ ਅਟੈਕ ਅਗੇਨ, ਇਹ ਸਾਰੇ ਦੇ ਉੱਤੇ ਇੰਨੀਆਂ ਸਟੋਰੀਜ਼ ਨੇ ਕਿ ਜਿਹੜਾ ਹੈ ਕਿ ਈਵਨ ਆਮ ਆਦਮੀ ਪਾਰਟੀ ਡਿਫੈਂਡਸ HS ਫੂਲਕਾ ਸੇਜ਼ ਹੀ ਹੈਜ਼ ਰਿਗਰੈਟਡ ਰਿਮਾਰਕਸ ਔਨ ਅੰਮ੍ਰਿਤਸਰ ਬਲਾਸਟ। ਉਹ ਕਹਿੰਦੇ ਨੇ ਜੀ ਉਹਨੇ ਫੂਲਕੇ ਨੇ ਮਾਫੀ ਮੰਗ ਲਈ, ਹੁਣ ਉਹਦਾ ਕਿਹੜਾ ਛੱਡੋ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰਤਾ ਨਾਲ ਅਸੀਂ ਬਾਰ-ਬਾਰ ਕਹਿ ਰਹੇ ਸੀ ਕਿ ਵੀ ਇਹ ਜਿਹੜਾ ਇੱਕ ਨਵੀਂ ਨਸਲਕੁਸ਼ੀ ਦਾ ਦੌਰ ਸ਼ੁਰੂ ਕਰਨ ਦੇ ਲਈ 2019 ਤੱਕ ਪਹੁੰਚਦੇ ਆ। ਇਹਨਾਂ ਨੇ ਬਹੁਤਿਆਂ ਨੂੰ ਲੱਗਦਾ ਸੀ ਨਹੀਂ ਮੁਸਲਮਾਨਾਂ ਨੂੰ ਹੀ ਟਾਰਗੇਟ ਕੀਤਾ ਹੋਇਆ ਹੈ, ਦੂਜੇ ਨਹੀਂ। ਇਹਨਾਂ ਨੇ ਹੁਣ ਸਿੱਖ ਤੇ ਕਸ਼ਮੀਰੀ ਰਲਾ ਦਿੱਤੇ ਨੇ, ਖਾਲਿਸਤਾਨੀ ਕਸ਼ਮੀਰੀ, ਔਰ ਮਕਸੂਦਾ ਥਾਣਾ ਅਟੈਕ ਵੀ, ਔਰ ਹੁਣ ਇਹ ਵੀ। ਔਰ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਅਜੇ ਜਿਹੜਾ ਉਹ ਮੂਸਾ ਹੈ ਅਜੇ ਤਾਂ ਬਾਹਰ ਫਿਰਦਾ ਇਹਨਾਂ ਦੇ ਕਹਿਣ ਮੁਤਾਬਕ। ਹੁਣ ਕੋਈ ਦਿੱਲੀ 'ਚ ਕੁਝ ਹੋ ਜਾਏ, ਕਿਤੇ ਹੋਰ ਕਰਵਾ ਦੇਣ। ਔਰ ਅਜੀਤ ਡੋਵਲ ਜਿਹੜਾ ਇਸ ਵੇਲੇ ਈਵਨ ਉਹ ਖੁਦ ਫਸ ਗਿਆ ਸੁਪਰੀਮ ਕੋਰਟ 'ਚ। ਅਸੀਂ ਸੈਕੰਡ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਉਹ ਅਸਥਨਾ ਜਿਹੜਾ ਮੋਦੀ ਦਾ ਬਲੂ ਆਈ ਬॉय ਹੈ ਔਰ ਕਰਪਸ਼ਨ ਚਾਰजेस ਉਹਨੇ ਅਲੋਕ ਵਰਮਾ ਨੇ ਉਹਨੂੰ ਜਿਹੜਾ ਤੁੰਨਿਆ, ਤੇ ਕਿਵੇਂ ਫਿਰ ਉਹਨਾਂ ਦੀਆਂ ਟ੍ਰਾਂਸਫਰ ਹੋਈਆਂ ਕਿ ਵੀ ਇਹ ਸਾਰੇ ਦੇ ਪਿੱਛੇ ਅਜੀਤ ਡੋਵਲ ਹੈ। ਸੋ ਇਹ ਕਹਾਣੀ ਵੀ ਕਿਵੇਂ ਡਾਈਵਰਟ ਹੋ ਰਹੀ ਹੈ ਉਹ ਅਸੀਂ ਸੈਕੰਡ ਸੈਗਮੈਂਟ 'ਚ ਬਿਲਕੁਲ ਡਾਕਟਰ ਸਾਹਿਬ ਰਹਿੰਦੇ ਇਸ਼ੂ ਆਪਾਂ ਆਫਟਰ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਲੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ after this short break।